ਸਾਂਝੀ ਸਾਥ ਪ੍ਰੋਗਰਾਮ ਦੇ ਵਿੱਚ ਆਪਾਂ ਕਿਸੇ ਵੀ ਪੱਖ ਦੇ ਮਸਲੇ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਤੇ ਅੱਜ ਬੁੱਧਵਾਰ ਆ ਤੇ ਇਸ ਕਰਕੇ ਪ੍ਰੋਗਰਾਮ ਕਰਾਂਗੇ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੇ ਮਸਲਿਆਂ ਦੇ ਬਾਰੇ। ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਆਪਣੀ ਕਾਲ ਕਰਦੇ ਹੋ 408 272 5200 ਤੇ ਉਸ ਮਸਲੇ ਤੇ ਉਸ ਵਿਸ਼ੇ ਤੇ ਆਪਣੀ ਰਾਏ ਆਪਣਾ ਕਮੈਂਟ ਰੱਖਦੇ ਹੋ। ਅੱਗੇ ਵਧਣ ਤੋਂ ਪਹਿਲਾਂ ਨਾਲ ਜੋੜਦੇ ਹਾਂ ਰਾਜ ਕਰਨਵੀਰ ਸਿੰਘ ਜੀ ਨੂੰ ਤੇ ਉਸ ਤੋਂ ਬਾਅਦ ਪ੍ਰੋਗਰਾਮ ਨੂੰ ਅੱਗੇ ਵਧਾਵਾਂਗੇ। ਰਾਜ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਵੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਉਹ ਪ੍ਰੋਗਰਾਮ ਸਾਂਝੀ ਸੱਤ ਦੇ ਵਿੱਚ ਤੇ ਜਿੱਦਾਂ ਪ੍ਰਵੀਨ ਹੋਣਾ ਨੇ ਦੱਸ ਹੀ ਦਿੱਤਾ ਵੀ ਅੱਜ ਜਿਹੜੀ ਆਪਾਂ ਟਰੱਕਿੰਗ ਦੇ ਬਾਰੇ ਗੱਲਬਾਤ ਜਿਹੜੀ ਉਹ ਕਰਨੀ ਆ। ਹੁਣ ਤੋਂ ਕੁਝ ਸਮਾਂ ਪਹਿਲਾਂ ਪੰਜਾਬੀ ਰੇਡੀਓ ਦੀ ਜਿਹੜੀ ਬੇ ਏਰੀਏ ਵਾਲੀ ਟੀਮ ਆ ਉਹ ਉੱਥੇ ਜਾ ਕੇ ਪਹੁੰਚੀ ਸੀਗੀ ਪੋਰਟ ਆਫ ਓਕਲੈਂਡ, ਜਿਹੜਾ ਵੈਸਟ ਕੋਸਟ ਦੇ ਵਿੱਚ ਜਿਹੜੇ ਬਿਜ਼ੀਐਸਟ ਪੋਰਟ, ਸਭ ਤੋਂ ਜ਼ਿਆਦਾ ਜਿੱਥੇ ਸਮਾਨ ਪਹੁੰਚਦਾ ਆ ਬਾਹਰਲੇ ਮੁਲਕਾਂ ਤੋਂ ਤੇ ਜਾਂਦਾ ਆ, ਉੱਥੇ ਜਿਹੜੇ ਟਰੱਕਰਜ਼ ਨੇ ਉਹਨਾਂ ਦੇ ਦੁਆਰਾ AB5 ਜਿਹੜਾ 2019 ਦਾ ਕਾਨੂੰਨ ਕੈਲੀਫੋਰਨੀਆ ਦੇ ਵਿੱਚ ਆਇਆ ਆ, ਜੋ ਕਿ ਇੰਡੀਪੈਂਡੈਂਟ ਕੰਟਰੈਕਟਰਜ਼ ਨੂੰ ਰੀਕਲਾਸੀਫਾਈ ਕਰਦਾ, ਯਾਨੀ ਕਿ ਮੁੜ ਉਹਨਾਂ ਨੂੰ ਇਹ ਦਰਸਾਉਣ ਉਹਦੇ ਵਿੱਚ ਹੈਗਾ ਆ ਵੀ ਇਹ ਇੰਪਲੋਈ ਤਾਂ ਨਹੀਂ ਆ ਉਸ ਜਿਸ ਦੇ ਨਾਲ ਉਹ ਕੰਮ ਕਰ ਰਿਹਾ, ਵੀ ਉਹਦਾ ਐਕਚੁਅਲ ਦੇ ਵਿੱਚ ਨੌਕਰੀ ਉਹਦੀ ਕਰ ਰਿਹਾ ਆ ਇਹ ਐਕਚੁਅਲ ਦੇ ਵਿੱਚ ਉਹ ਇੰਡੀਪੈਂਡੈਂਟ ਕੰਟਰੈਕਟਰ ਹੈਗਾ। ਉਸ ਦੇ ਉਲਟ ਜਿਹੜੇ ਟਰੱਕਿੰਗ ਵਾਲੇ ਜਿਹੜੇ ਖਾਸ ਕਰਕੇ ਜਿਹੜੇ ਸਿੰਗਲ ਓਨਰ ਆਪਰੇਟਰਸ ਆ, ਉਹਨਾਂ ਨੇ ਇਸ ਦੇ ਉਲਟ ਪ੍ਰੋਟੈਸਟ ਜਿਹੜਾ ਉਹ ਕੀਤਾ ਆ। ਕੁਛ ਦਿਨ ਪਹਿਲਾਂ ਇਹਨਾਂ ਨੇ ਪੋਰਟ ਆਫ ਜਿਹੜਾ ਹੈਗਾ ਆ LA, ਉੱਥੇ ਉਹਦੇ ਵਾਲੇ ਪਾਸੇ ਲੌਂਗ ਬੀਚ ਵਾਲੇ ਪਾਸੇ ਉੱਥੇ ਪ੍ਰੋਟੈਸਟ ਇਹਨਾਂ ਨੇ ਕੀਤਾ ਸੀ। ਕੱਲ ਵੀ ਇਹਨਾਂ ਨੇ ਪੋਰਟ ਆਫ ਓਕਲੈਂਡ ਜਿਹੜਾ ਆ ਉੱਥੇ ਕੀਤਾ ਸੀ ਤੇ ਅੱਜ ਵੀ ਉਹਨਾਂ ਦਾ ਜਿਹੜਾ ਪ੍ਰੋਟੈਸਟ ਆ ਉਹ ਤੇ ਹੋਇਆ। ਸੋ ਉਸ ਨੂੰ ਜਿਹੜੇ ਪ੍ਰਵੀਨ ਸ਼ਰਮਾ ਹੋਣੀ ਤੇ ਬਾਕੀ ਪੰਜਾਬੀ ਰੇਡੀਓ ਦੀ ਟੀਮ ਦੇ ਵਿੱਚੋਂ ਗਏ ਤੇ ਉਹਨਾਂ ਦੇ ਨਾਲ ਉੱਥੇ ਗੱਲਬਾਤ ਕੀਤੀ, ਉਹਨਾਂ ਦੀ ਰਾਏ ਜਿਹੜੀ ਆ ਉਹ ਜਾਣਨ ਦੀ ਉੱਥੇ ਕੋਸ਼ਿਸ਼ ਕੀਤੀ ਆ। ਸੋ ਅੱਜ ਜਿਹੜੀ ਆ ਉਸੇ ਦੇ ਬਾਬਤ ਗੱਲਬਾਤ ਕਰਾਂਗੇ ਵੀ AB5 ਦੇ ਖਿਲਾਫ ਇਹ ਜਿਹੜੇ ਪ੍ਰੋਟੈਸਟ ਹੁਣ ਚੱਲ ਰਹੇ ਆ, ਕੀ ਇਹ ਟੂ ਲਿਟਲ ਟੂ ਲੇਟ ਤਾਂ ਨਹੀਂ ਆ ਕਿਤੇ ਹੋ ਗਿਆ, ਵੀ ਬਹੁਤ ਦੇਰੀ ਦੇ ਨਾਲ ਇਸ ਦੇ ਪਿੱਛੇ ਜਿਹੜੇ ਉਹ ਹੋ ਗਏ ਆ, ਤੇ ਜਾਂ ਫਿਰ ਇਹ ਛੋਟੇ ਤਾਂ ਨਹੀਂ ਕਿਤੇ ਇਹਨਾਂ ਨੂੰ ਲੱਗ ਰਿਹਾ ਵੀ, ਪਰ ਚਲੋ ਇਹਨਾਂ ਦੀ ਕੋਸ਼ਿਸ਼ ਆ, ਇਹ ਬੁਨਿਆਦੀ ਹੱਕ ਆ ਅਮਰੀਕਾ ਦੇ ਵਿੱਚ ਕਿਸੇ ਵੀ ਚੀਜ਼ ਦੇ ਖਿਲਾਫ ਜੇ ਤੁਹਾਨੂੰ ਲੱਗਦਾ ਵੀ ਉਹ ਮੇਰੇ ਲਈ ਚੰਗੀ ਨਹੀਂ ਹੈ, ਤੁਸੀਂ ਉਸ ਦਾ ਖਿਲਾਫ ਜਾ ਕੇ ਜਿਹੜੇ ਉਸ ਦੇ ਉਲਟ ਜਿਹੜਾ ਪ੍ਰੋਟੈਸਟ ਕਰ ਸਕਦੇ ਆ। ਸੋ ਆਪਣਾ ਜਿਹੜਾ ਹੱਕ ਆ ਉਸ ਦੀ ਜਿਹੜੀ ਕਹਿ ਲਓ ਵੀ ਉਹ ਪਾਲਣਾ, ਆਪਣਾ ਫਰਜ਼ ਜਿਹੜਾ ਉਹ ਨਿਭਾ ਰਹੇ ਆ। ਹੁਣ ਦੇਖਣਾ ਇਹ ਆ ਵੀ ਸੈਕਰਾਮੈਂਟੋ ਦੇ ਵਿੱਚ ਜਿੱਥੋਂ ਇਹ ਕਾਨੂੰਨ ਲਿਖੇ ਜਾਂਦੇ ਘੜੇ ਜਾਂਦੇ ਆ, ਵੀ ਉਹ ਇਹਨਾਂ ਦੀ ਗੱਲ ਨੂੰ ਸੁਣਦੇ ਨੇ, ਇਹਨਾਂ ਦੇ ਨਾਲ ਕੋਈ ਐਗਜ਼ੈਂਪਸ਼ਨ ਇਹਨਾਂ ਨੂੰ ਮਿਲਦੀ ਆ ਜਾਂ ਕੀ ਕਰਦੇ ਨੇ, ਉਹ ਦੇਖਣ ਵਾਲੀ ਗੱਲ ਰਹੂਗੀ। ਸੋ ਪ੍ਰਵੀਨ, ਤੁਸੀਂ ਅੱਜ ਜੀ। ਉੱਥੇ ਜਾ ਕੇ ਆਏ ਆ, ਟਰੱਕਰਸ ਦੇ ਨਾਲ ਜਿਹੜੀ ਉਹ ਗੱਲ ਕੀਤੀ ਆ, ਉਹਨਾਂ ਨੇ AB5 ਨੂੰ ਲੈ ਕੇ ਆਪਣੀ ਰਾਏ ਜਿਹੜੀ ਆ ਉੱਥੇ ਦਿੱਤੀ ਆ। ਫੇਸਬੁੱਕ ਦੇ ਉੱਤੇ ਉਹ ਲਾਈਵ ਵੀ ਗਿਆ ਤੇ ਬਹੁਤ ਹੀ ਜਲਦ YouTube ਤੇ ਫੇਸਬੁੱਕ ਦੋਨਾਂ ਦੇ ਉੱਤੇ ਜਿਹੜੀ ਉਸ ਦੀ ਵੀਡੀਓ ਆ ਪੂਰੀ ਆ ਉਸ ਨੂੰ ਵੀ ਦੁਬਾਰੇ ਉੱਥੇ ਪਾ ਦਿੱਤਾ ਜਾਵੇਗਾ ਪੰਜਾਬੀ ਰੇਡੀਓ USA ਦੇ ਚੈਨਲ ਦੇ ਉੱਤੇ। ਤੁਸੀਂ ਵੀ ਜਿਹੜੇ ਵੀ ਹੋਰ ਨੇ ਬਾਕੀ ਲੋਕ ਉਹ ਵੀ ਉਸ ਨੂੰ ਉੱਥੇ ਸੁਣ ਦੇਖ ਸਕਣਗੇ ਵੀ ਕੀ ਕੁਛ ਉਹਨਾਂ ਨੇ ਆਖਿਆ। ਸੋ ਗਰਾਊਂਡ ਤੇ ਰਿਪੋਰਟਿੰਗ ਕਰਨ ਗਏ ਸੀ ਪ੍ਰਵੀਨ, ਕੀ ਜਿਹੜੇ ਆ ਤੁਹਾਨੂੰ ਲੱਗਾ ਟਰੱਕਰਸ ਕੀ ਆਖ ਰਹੇ ਆ ਇਸ AB5 ਨੂੰ ਲੈ ਕੇ? ਹਾਂਜੀ, ਬਿਲਕੁਲ। ਔਰ ਪੰਜਾਬੀ ਰੇਡੀਓ USA ਨੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਗਰਾਊਂਡ ਤੇ ਕਵਰੇਜ ਕੀਤੀ ਜਾਵੇ, ਚਾਹੇ ਸਾਡੇ ਪੰਜਾਬੀ ਭਾਈਚਾਰੇ ਦੇ ਤਿਉਹਾਰ ਹੋਣ, ਸਮਾਗਮ ਹੋਣ, ਧਾਰਮਿਕ ਸਮਾਗਮ ਹੋਣ। ਤੇ ਬਿਲਕੁਲ ਟਰੱਕਿੰਗ ਇੰਡਸਟਰੀ ਦੇ ਬਾਰੇ, ਟਰੱਕਿੰਗ ਬਾਰੇ ਆਪਾਂ ਬੁੱਧਵਾਰ ਨੂੰ ਸਾਂਝੀ ਸੱਤ ਪ੍ਰੋਗਰਾਮ ਤੇ ਵੀਰਵਾਰ ਨੂੰ ਸਵੇਰੇ ਹਮੇਸ਼ਾ ਇਸ਼ੂਜ਼ ਦੇ ਬਾਰੇ ਗੱਲਬਾਤ ਕਰਦੇ ਹਾਂ। ਤਾਂ ਅੱਜ ਦਾ ਜਿਹੜਾ ਮੰਤਵ ਸੀਗਾ ਉਹ ਇਹੀ ਸੀਗਾ ਕਿ ਪੱਖ ਜਾਣਿਆ ਜਾਵੇ, ਡਿਸਕਸ ਤਾਂ ਕਰ ਰਹੇ ਹਾਂ, ਪਰ ਗਰਾਊਂਡ ਤੇ ਲੋਕਾਂ ਦੀਆਂ ਦਿੱਕਤਾਂ, ਉਹਨਾਂ ਦੇ ਪੱਖ, ਉਹਨਾਂ ਦੇ ਕਿੱਥੇ ਉਹਨਾਂ ਨੂੰ ਲੱਗਦਾ ਹੈ, ਕਿੱਥੇ ਉਹ ਸੈਟਿਸਫਾਈਡ ਨੇਗੇ। ਪ੍ਰੋਟੈਸਟ ਕਰਨਾ, ਮੁਜ਼ਾਹਰਾ ਕਰਨਾ, ਜਿਵੇਂ ਤੁਸੀਂ ਦੱਸਿਆ, ਉਹ ਹਰ ਇੱਕ ਦਾ ਬੁਨਿਆਦੀ ਹੱਕ ਹੈ ਤੇ ਹਰ ਇੱਕ ਬੰਦਾ ਆਪਣੀ ਗੱਲ ਰੱਖਣ ਦੇ ਲਈ ਆਜ਼ਾਦ ਆ। ਪੋਰਟ ਆਫ ਆਕਲੈਂਡ ਦੇ ਉੱਤੇ ਜਦੋਂ ਸਾਡੀ ਟਰੱਕਰਸ ਦੇ ਨਾਲ ਗੱਲਬਾਤ ਹੋਈ ਤਾਂ ਮੋਸਟਲੀ ਉਹਨਾਂ ਦੇ ਵਿੱਚੋਂ ਜਿਹੜੇ ਜ਼ਿਆਦਾ ਸੀਗੇ ਵੀਰ, ਉਹ ਓਨਰ ਆਪਰੇਟਰ ਸੀਗੇ। ਕਈ ਤਰ੍ਹਾਂ ਦੀਆਂ ਗੱਲਾਂ ਰਾਜ ਨਿਕਲ ਕੇ ਸਾਹਮਣੇ ਆਈਆਂ ਨੇ। ਹੂੰ, ਹੂੰ। ਪਹਿਲੀ ਗੱਲ ਤਾਂ ਇਹ ਹੈ ਕਿ ਕਈਆਂ ਨੇ ਇਸ ਕਾਨੂੰਨ ਤੋਂ ਹੀ ਅਗਿਆਨਤਾ ਪ੍ਰਗਟਾਈ ਹੈ। ਇੱਕ ਵੀਰ ਨੇ, ਉਹਨਾਂ ਨੇ ਗੱਲਬਾਤ ਕਰਦਿਆਂ ਦੱਸਿਆ, ਜਦੋਂ ਉਹਨਾਂ ਨੂੰ ਪੁੱਛਿਆ ਕਿ 2019 ਤੋਂ ਇਹ ਚੱਲ ਰਿਹਾ ਹੈ, ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਿਆ। ਕਿ ਹੁਣ ਹੂੰ। ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੂੰ ਪਤਾ ਨਹੀਂ ਲੱਗਿਆ ਜਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਗਵਰਨਮੈਂਟ ਦੇ ਨਾਲ ਉਹ ਲਿੰਕਡ ਨਹੀਂ, ਜਾਂ ਆਪਦੀ ਇੰਡਸਟਰੀ 'ਚੋਂ ਖਬਰਾਂ ਨਹੀਂ ਉਹਨਾਂ ਨੂੰ ਪਤਾ ਲੱਗ ਰਹੀਆਂ। ਤਾਂ ਉਹਦਾ ਜਵਾਬ ਤਾਂ ਉਹੀ ਦੇ ਸਕਦੇ ਆ ਕਿ ਕਿੱਥੇ ਮਿਸ ਰਹਿ ਗਿਆ।
ਦੂਜੀ ਗੱਲ ਇਹ ਹੈ ਕਿ ਇੱਕ ਵੀਰ ਨੇ ਕਿਹਾ ਕਿ 5-6 ਪੱਖ ਨਿਕਲ ਕੇ ਸਾਹਮਣੇ ਆਏ ਨੇ, ਜਿਹੜੇ ਮੇਰੇ ਜਿਨ੍ਹਾਂ ਤੋਂ ਗੱਲ ਹੋਈ ਆ ਪੱਖਾਂ ਤੋਂ ਮੈਂ ਉਹ ਤੁਹਾਡੇ ਸਾਹਮਣੇ ਰੱਖ ਜੀ। ਦਿੰਨਾ। ਦੂਜਾ ਪੱਖ ਇਹ ਹੈ ਕਿ ਇੱਕ ਵੀਰ ਨੂੰ ਲੱਗਿਆ ਕਿ ਉਹ ਕਹਿੰਦੇ ਕਿ ਸਾਰੇ ਮੇਰੀ ਰਾਏ ਨਾਲ ਇਤਫਾਕ ਰੱਖਦੇ ਆ ਕਿ ਇਹਦੇ ਨਾਲ ਜਿਹੜੀ ਓਨਰ ਆਪਰੇਟਰ ਦੀ ਸਿੰਗਲ ਓਨਰ ਆਪਰੇਟਰ ਹੈ ਜਿਹੜਾ, ਉਹਦੀ ਆਜ਼ਾਦੀ ਖੁੱਸ ਜੂਗੀ, ਉਹਨੂੰ ਹੂੰ, ਮੁਲਾਜ਼ਮ ਬਣ ਕੇ ਕੰਮ ਕਰਨਾ ਪਊਗਾ। ਅਸੀਂ ਟਰੱਕ ਆਪਦੇ ਖਾਤਰ ਲਏ ਆ, ਆਪਦਾ ਬਿਜ਼ਨਸ ਚਲਾਉਣ ਖਾਤਰ ਲਏ ਆ, ਅਸੀਂ ਟਰੱਕ ਕਿਸੇ ਦੀ ਜੋਬ ਕਰਨ ਵਾਸਤੇ ਨਹੀਂ ਲਏ। ਹੂੰ, ਤੀਜਾ ਜਿਹੜਾ ਪੱਖ ਆ ਉਹ ਇਹ ਹੈ ਕਿ ਇਹਦੇ ਨਾਲ ਜਿਹੜਾ ਸਿੰਗਲ ਓਨਰ ਆਪਰੇਟਰ ਹੈ ਉਹ ਬਾਹਰ ਹੋ ਜਾਊਗਾ ਰੇਸ ਦੇ ਵਿੱਚੋਂ, ਹੂੰ, ਤੇ ਬਾਹਰ ਹੋ ਕੇ ਜਿਹੜੀਆਂ ਵੱਡੀਆਂ ਕੰਪਨੀਆਂ ਉਹਨਾਂ ਕੋਲੇ ਹੀ ਸਾਰਾ ਲੋਡ ਆਊਗਾ ਤੇ ਉਹੀ ਫਿਰ ਆਪਦੇ ਕੰਮਕਾਰ ਆ ਜਿਹੜਾ ਉਹ ਸੰਭਾਲ ਲੈਣਗੇ। ਕਈਆਂ ਨੇ ਇਹਨਾਂ ਦੀ ਤੁਲਨਾ ਖੇਤੀ ਕਾਨੂੰਨਾਂ ਨਾਲ, ਜਿਹੜੇ ਪੰਜਾਬ ਵਾਲੇ ਇੰਡੀਆ ਵਾਲੇ ਆ ਉਹਨਾਂ ਨਾਲ ਵੀ ਕੀਤੀ ਹੈ, ਤੇ ਅੱਡੋ ਅੱਡ ਆਪਣੀਆਂ ਰਾਇਆਂ ਦਿੱਤੀਆਂ ਨੇ ਕਿ ਉਬਰ ਦਾ ਹਵਾਲਾ ਦਿੱਤਾ ਗਿਆ ਕਿ ਜਿਸ ਤਰੀਕੇ ਨਾਲ ਉੱਥੇ ਐਕਸਪਲੋਇਟੇਸ਼ਨ ਆ, ਸਾਰਾ ਕੁਛ ਆ, ਤੇ ਫਿਰ ਉੱਥੇ ਚੀਜ਼ਾਂ ਕਿਉਂ ਨਹੀਂ ਹੈ? ਕਿਉਂਕਿ ਉਹ ਗੋਂਜਾਲਸ ਜਿਹੜੇ ਲੋਰਿਨ ਜਿਨ੍ਹਾਂ ਨੇ ਕਾਂਗਰਸ, ਸੌਰੀ ਮਾਫ਼ ਕਰਨਾ, ਅਸੈਂਬਲੀ ਵੂਮੈਨ ਨੇ ਜਿਹੜੀ, ਜਿਨ੍ਹਾਂ ਨੇ ਇਹਦੇ ਲਈ ਲਿਆਂਦਾ ਕਾਨੂੰਨ ਇਹ। ਲੋਰੈਂਜ਼ਾ ਗੋਂਜ਼ਾਲੇਸ, ਹਾਂਜੀ, ਹਾਂਜੀ, ਜੀ, ਅ, ਉਹਨਾਂ ਦੇ ਬਾਬਤ ਤਾਂ ਇਹ ਸਾਰੇ ਸਵਾਲਾਤ ਉੱਥੇ ਉਹਨਾਂ ਦੇ ਨਾਲ ਹੋਏ। ਈਵਨ ਕਿ ਇਹ ਵੀ ਪੁੱਛਿਆ ਗਿਆ ਕਿ ਜਦੋਂ ਤੁਸੀਂ ਫਿਰ ਇੰਡਸਟਰੀ ਨਾਲ ਜੁੜੇ ਹੋਏ ਹੋ ਤਾਂ ਇਹਦੇ ਵਿੱਚ ਟਰੱਕਿੰਗ ਇੰਡਸਟਰੀ ਦੇ ਵਿੱਚ ਹੀ 2 ਰਾਇਆਂ ਕਿਉਂ ਨੇ? ਇੱਥੋਂ ਤੱਕ ਕਿ ਏਕੇ ਦੀਆਂ ਗੱਲਾਂ ਵੀ ਹੋਈਆਂ, ਹਾਲਾਂਕਿ ਆਫ ਦੀ ਰਿਕਾਰਡ ਸੀਗੀਆਂ ਗੱਲਾਂ, ਔਨ ਦੀ ਰਿਕਾਰਡ ਨਹੀਂ ਸੀਗੀਆਂ, ਕਿ ਸਾਰੀ ਟਰੱਕਿੰਗ ਇੰਡਸਟਰੀ ਜਿਹੜੀ ਆ ਉਹ ਏਕਾ ਕਰਕੇ ਇਹਦਾ ਵਿਰੋਧ ਫਿਰ ਕਿਉਂ ਨਹੀਂ ਕਰ ਰਹੀ? ਕਿਉਂ ਅੱਧੇ ਪੱਖ ਦੇ ਵਿੱਚ ਹੋ ਗਏ ਨੇ, ਅੱਧੇ ਪੱਖ ਦੇ ਵਿੱਚ ਨਹੀਂ ਆ? ਜਿਹੜਾ ਵਿਰੋਧ ਕਰ ਰਿਹਾ ਤਬਕਾ ਉਹ ਇੱਕ ਹਿੱਸਾ ਹੈ, ਪਰ ਉਸ ਤੋਂ ਇੱਕ ਅਲੱਗ ਜੁਦਾ ਹਿੱਸਾ ਹੈ ਜਿਹੜਾ ਇਹਨੂੰ ਪ੍ਰਵਾਨ ਕਰਕੇ ਬੈਠਿਆ। ਕਈਆਂ ਨੇ ਇਹ ਵੀ ਗਿਲਾ ਪ੍ਰਗਟਾਇਆ ਕਿ ਸਾਨੂੰ ਗਵਰਨਮੈਂਟ ਨੇ ਯੂਜ਼ ਕੀਤਾ 2021 ਦੇ ਵਿੱਚ, ਕੋਵਿਡ ਦੇ ਦਰਮਿਆਨ ਸਾਨੂੰ ਈ-ਐਲਡੀਆਂ ਤੋਂ ਛੋਟ, ਸਾਨੂੰ ਹੋਰ ਛੋਟਾਂ ਦਿੱਤੀਆਂ ਗਈਆਂ, ਪਰ ਹੁਣ ਗਵਰਨਮੈਂਟ ਜਿਹੜੀ ਆ ਉਹ ਸਾਨੂੰ ਮਾਰਨ ਤੇ ਆ ਗਈ। ਸੋ ਇਸੇ ਤਰੀਕੇ ਦੀਆਂ ਜਿਹੜੀਆਂ ਉੱਥੋਂ ਇਨਫੋਰਮੇਸ਼ਨ ਆ ਉਹ ਇਕੱਠੀ ਹੋਈ ਆ ਟਰੱਕਰਸ ਦੇ ਲਿਹਾਜ਼ ਤੋਂ, ਔਰ ਜਿਹੜੇ ਉੱਥੇ ਜ਼ਿਆਦਾ ਸੀਗੇ ਉਹਨਾਂ ਦਾ ਇਹੀ ਕਹਿਣਾ ਕਿ ਅਸੀਂ ਸਿੰਗਲ ਓਨਰ ਆਪਰੇਟਰ ਹਾਂ, ਤੇ ਸਾਨੂੰ ਲੱਗਦਾ ਕਿ ਸਾਡੀ ਜਿਹੜੀ ਆਜ਼ਾਦੀ ਤੇ ਸਾਡੀ ਜਿਹੜੀ ਹੋਂਦ ਆ ਇਹ ਬਿੱਲ ਦੇ ਆਉਣ ਦੇ ਨਾਲ ਖਤਰੇ 'ਚ ਪੈ ਜੂਗੀ, ਕਿਉਂਕਿ ਸਾਨੂੰ ਮੁਲਾਜ਼ਮ ਬਣ ਕੇ ਜਿਹੜਾ ਕੰਮ ਆ ਉਹ ਕਰਨਾ ਪਊਗਾ। ਜੀ। ਜਿਹੜੀਆਂ ਗੱਲਾਂ ਮੈਂ ਸੁਣੀਆਂ ਬਿਲਕੁਲ ਜਿੱਦਾਂ ਉਹਨਾਂ ਨੇ ਕਿਹਾ ਵੀ ਮੁਲਕ ਤਾਂ ਇਹ ਆਜ਼ਾਦੀ ਦੇ ਉੱਤੇ ਆ, ਫਰੀਡਮ ਦੇ ਉੱਤੇ ਆ, ਤੇ ਸਾਡੀ ਜਿਹੜੀ ਫਰੀਡਮ ਜੀ। ਕਿਹਦੇ ਨਾਲ ਕੰਮ ਕਰ ਸਕਦੇ, ਕਿੱਦਾਂ ਕੰਮ ਕਰ ਸਕਦੇ, ਉਸ ਨੂੰ ਲੈ ਕੇ ਜਿਹੜਾ ਉਹ ਖਤਰਾ ਆ। ਇੱਕ ਜਿਹੜੇ ਵੀਰ ਨੇ ਗੱਲ ਆਖੀ ਵੀ ਸਾਨੂੰ ਜਿਹੜਾ ਉਹ ਪਤਾ ਨਹੀਂ ਲੱਗਾ। ਦੇਖੋ, ਪੰਜਾਬੀ ਰੇਡੀਓ USA ਦੇ ਉੱਤੇ ਅਸੀਂ ਪਿਛਲੇ ਤਕਰੀਬਨ 2 ਸਾਲ ਤੋਂ ਵੀ ਵੱਧ ਦਾ ਵਕਤ ਹੋ ਗਿਆ, 2019 ਤੋਂ ਹੀ, ਜਦੋਂ ਤੋਂ ਇਹ ਕਾਨੂੰਨ ਆਉਣ ਲੱਗਾ ਸੀ ਉਦੋਂ ਤੋਂ ਆਪਾਂ ਇਸ ਦੇ ਉੱਤੇ ਗੱਲਾਂ ਕਰਦੇ ਰਹੇ ਹਾਂ। ਜੀ। ਮੇਬੀ ਉਹ ਲਿੰਕ ਨਹੀਂ ਸੀ ਸਾਡੇ ਨਾਲ, ਜਾਂ ਉਹਨਾਂ ਨੂੰ ਪਤਾ ਨਹੀਂ ਲੱਗਾ ਇੰਡਸਟਰੀ 'ਚ ਹੁੰਦੇ ਹੋਏ AB5 ਦੇ ਬਾਰੇ ਨਾ ਪਤਾ ਲੱਗੇ। ਇਹ ਥੋੜ੍ਹਾ ਜਿਹਾ ਅਚੰਭੇ ਵਾਲੀ ਗੱਲ ਵੀ ਆ, ਕਿਉਂਕਿ ਨਿੱਤ ਆਏ ਦਿਨ ਕੇਸ ਦੀ ਗੱਲ ਕੁਛ ਨਾ ਕੁਛ ਜਿਹੜੀ ਚਰਚਾ ਆ ਉਹ ਚੱਲਦੀ ਰਹੀ। ਬਾਕੀ ਹੂੰ। ਜਦੋਂ ਏਕੇ ਦੀ ਗੱਲ ਆਉਂਦੀ ਆ ਪ੍ਰਵੀਨ, ਵੀ ਕੋਸ਼ਿਸ਼ ਤਾਂ ਦੇਖੋ ਅਸੀਂ ਆਪਣਾ ਇਹ ਮੰਚ ਇਹਨਾਂ ਨੂੰ ਸਾਰਿਆਂ ਦੇ ਲਈ ਬਰਾਬਰ ਜਿਹੜਾ ਉਹ ਰੱਖਿਆ ਵੀ ਤੁਸੀਂ ਵੀ ਆ ਕੇ ਆਪਣੇ ਵਿਚਾਰ ਇਕੱਠੇ ਹੋ ਕੇ ਚੱਲੋ, ਪਰ ਉਹ ਕਿਤੇ ਨਾ ਕਿਤੇ ਆਪਸ ਦੇ ਵਿੱਚ ਹੀ ਜਿਹੜਾ ਉਹ ਰਹਿ ਜਾਂਦਾ, ਵਿੱਚ ਵਿਚਾਲੇ ਜਿਹੜੀ ਉਹ ਗੱਲ ਰਹਿ ਜਾਂਦੀ ਆ। ਕਿਸੇ ਨੂੰ ਉਹ ਨਹੀਂ ਪਸੰਦ, ਕਿਸੇ ਨੂੰ ਉਹ ਨਹੀਂ ਪਸੰਦ, ਤੇ ਫਿਰ ਉਥੇ ਏਕਾ ਜਿਹੜਾ ਉਹ ਬਣਦਾ ਨਹੀਂ। ਕਈ ਵਾਰੀ ਏਦਾਂ ਹੁੰਦਾ ਹੈ ਪ੍ਰਵੀਨ, ਵੀ ਆਪਾਂ ਨੂੰ ਥੋੜ੍ਹਾ ਜਿਹਾ ਕੌੜਾ ਅੱਕ ਚੱਬਣਾ ਪੈਂਦਾ ਹੁੰਦਾ ਆ। ਜੇ ਕਿਸੇ ਜੀ। ਨੂੰ ਕੋਈ ਨਹੀਂ ਪਸੰਦ, ਕਿਸੇ ਦੇ ਵਿੱਚ ਕੁਛ ਤੇ ਚੰਗਾ ਹੁੰਦਾ ਹੈ, ਉਹ ਸਾਰੀਆਂ ਚੰਗੀਆਂ ਚੀਜ਼ਾਂ ਨੂੰ ਲੈ ਕੇ ਆਪਾਂ ਸਾਰੇ ਜਾਣਿਆਂ ਦੀਆਂ ਮਿਲਾ ਕੇ ਅੱਗੇ ਅੱਗੇ ਵੱਧ ਕੇ ਇਸ ਚੀਜ਼ ਵੱਲ ਨੂੰ ਜਿਹੜਾ ਉਹ ਵੱਧ ਸਕਦੇ ਹਾਂ। ਹੁਣ ਹੂੰ। ਟਰੱਕਰ ਤਾਂ ਆਪ ਸ਼ੋਅ ਦੇ ਉੱਤੇ ਆ ਕੇ ਗੱਲ ਕਰਕੇ ਜਾਂਦੇ, ਯਾਰ ਜਦੋਂ ਕਿਤੇ ਕੋਈ ਇਦਾਂ ਦਾ ਹੁੰਦਾ, ਜਦੋਂ ਯੂਬਾ ਸਿਟੀ ਵਾਲਾ ELD ਦੇ ਉਲਟ ਬਹੁਤ ਤਕੜਾ ਜਿਹੜਾ ਇੱਥੇ ਪ੍ਰੋਟੈਸਟ ਹੋਇਆ, ਜਿਸ ਦੀ ਸੱਚ। ਪੂਰੇ ਦੇਸ਼ ਦੇ ਵਿੱਚ ਚਰਚਾ ਜਿਹੜੀ ਆ ਉਹ ਹੋਈ। ਉਸ ਟਾਈਮ ਦੇ ਉੱਤੇ ਹੀ ਜਿਹੜੇ ਟਰੱਕਰਸ ਆ ਉਹਨਾਂ ਨੇ ਆਖਿਆ, ਯਾਰ ਅੱਜ ਅਸੀਂ ਪ੍ਰੋਟੈਸਟ ਤੇ ਆ, ਪਰ ਦੂਜੇ ਜਾਣਿਆਂ ਨੂੰ ਪਤਾ ਵੀ ਲੋਡ ਦੇ ਰੇਟ ਵੱਧ ਜਾਣੇ ਆ। ਉਹਨਾਂ ਨੇ ਹੂੰ। ਜਿਹੜੇ ਚੁੱਪ ਚੁਪੀਤੇ ਉਹ ਹਾਈ ਰੇਟ ਜਿਹੜੇ ਚੱਕ ਕੇ ਤੇ ਆਪਣਾ ਕੰਮ ਜਿਹੜਾ ਆ ਉਹ ਚਲਾ ਲਿਆ। ਸੋ ਇਹ ਬਹੁਤ ਵੱਡੇ ਜਿਹੜੇ ਮਸਲੇ ਆ ਏਕੇ ਨੂੰ ਲੈ ਕੇ, ਗੱਲ ਦੇ ਬਾਰੇ ਨਾ ਪਤਾ ਉਹ ਲੱਗਣਾ, ਕਹਿਣਾ ਉਹ ਕਹਿ ਰਹੇ ਸੀ ਵੀ ਉਹਨਾਂ ਨੇ ਅੰਦਰ ਖਾਤੇ ਜਿਹੜੀ ਵੋਟ ਆ ਇਸ ਦੇ ਉੱਤੇ ਕਰ ਲਈ, ਵੀ ਸਾਨੂੰ ਜਿਹੜਾ ਉਸ ਦੇ ਬਾਰੇ ਜਿਹੜਾ ਪੁੱਛਿਆ ਨਹੀਂ। ਪਰ ਇਹਦੇ ਵਿੱਚ ਇਹ ਦੇਖਣ ਵਾਲੀ ਗੱਲ ਆ, ਜਦੋਂ AB5 ਕਾਨੂੰਨ ਆ ਰਿਹਾ ਸੀਗਾ, ਜਿਹਨੇ ਫ੍ਰੀਲਾਂਸਰ, ਪੱਤਰਕਾਰ, ਫੋਟੋਗ੍ਰਾਫਰ, ਡਾਕਟਰ ਜਿਹੜੇ ਵੱਖ-ਵੱਖ ਥਾਵਾਂ ਦੇ ਉੱਤੇ ਕੰਮ ਕਰਦੇ ਆ, ਹੋਰ ਹੂੰ। ਪਤਾ ਨਹੀਂ ਕਿੰਨੇ ਇੱਥੋਂ ਤੱਕ ਵੀ ਅਖਬਾਰ ਜਿਹੜੇ ਸਿੱਟਣ ਵਾਲੇ ਆ, ਉਹਨਾਂ ਨੇ ਵੀ ਆਪਣੀਆਂ ਐਗਜ਼ੈਂਪਸ਼ਨਾਂ ਲੈ ਲਈਆਂ। ਉਹ ਹੂੰ। ਵੀ ਇਸ ਚੀਜ਼ ਦੇ ਵਿੱਚੋਂ ਨਿਕਲ ਕੇ ਬਾਹਰ ਆ ਗਏ। ਲਿਆਂਦਾ ਉਹਨਾਂ ਨੇ ਇਹ ਜਿਹੜਾ ਕਾਨੂੰਨ ਆ,
ਇੱਕ ਜਿਹੜੀ ਪੋਰਟ ਦੇ ਉੱਤੇ ਹੀ ਜਿਹੜੇ ਟਰੱਕਰਸ ਦੇ ਬਾਬਤ ਇੱਕ USA ਟੂਡੇ ਦੀ ਉਸ ਟਾਈਮ ਦੇ ਉੱਤੇ ਰਿਪੋਰਟ ਆਈ ਸੀ 2017 'ਚ ਵੀ 14-14 16-16 ਘੰਟੇ ਕੰਮ ਕਰਦੇ ਆ ਤੇ ਜਿਹੜਾ ਚੈੱਕ ਉਹਨਾਂ ਨੂੰ ਮਿਲਦਾ ਕਿਤੇ $3 ਦਾ, ਕਿਤੇ $10 ਦਾ, ਕਿਤੇ $15 ਦਾ। ਇਹ USA ਟੂਡੇ ਨੇ ਕਹਿੰਦੇ ਵੀ 1 ਸਾਲ ਦੀ ਇਨਵੈਸਟੀਗੇਸ਼ਨ ਤੋਂ ਬਾਅਦ 'ਚ ਇਹ ਰਿਪੋਰਟ ਜਿਹੜੀ ਉਹ ਕੀਤੀ ਵੀ ਪੋਰਟ ਟਰੱਕਰਸ ਨੂੰ ਬਹੁਤ ਜ਼ਿਆਦਾ ਐਕਸਪਲੋਇਟ ਕਰ ਰਹੇ ਆ। ਫਿਰ ਉਹਨਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਤੇ ਉਸੇ ਦੌਰਾਨ ਹੀ ਜਿਹੜੀ Uber Lyft ਦਾ ਦੌਰ ਜਿਹੜਾ ਬਹੁਤ ਤੇਜ਼ੀ ਦੇ ਨਾਲ ਚੱਲਿਆ, ਉਹਦੇ ਵਿੱਚੋਂ ਜਿਹੜੇ ਕੰਮ ਕਰਨ ਵਾਲੇ ਸੀ Uber Lyft ਵਾਲੇ, ਉਹਨਾਂ ਨੇ ਦੁਹਾਈ ਪਾਈ ਵੀ ਸਾਨੂੰ ਵੀ ਐਜ਼ ਏ EMPLOYEE ਜਿਹੜਾ ਆ ਉਹ ਮੰਨਿਆ ਜਾਵੇ, ਕਿਉਂਕਿ ਅਸੀਂ ਚਾਹੁੰਦੇ ਆ ਵੀ ਸਾਨੂੰ ਵੀ ਉਹ ਬੈਨੀਫਿਟ ਮਿਲਣ, ਕਿਉਂਕਿ ਕੰਮ ਤਾਂ ਅਸੀਂ ਸਿਰਫ ਇਹਨਾਂ ਲਈ ਜਿਹੜਾ ਆ ਆਲ ਦਾ ਟਾਈਮ ਕਰ ਰਹੇ ਆ ਤੇ ਕਿਉਂ ਨਾ ਜੀ, ਸਾਨੂੰ EMPLOYEE ਬਣਾਇਆ ਜਾਵੇ। ਫਿਰ Uber Lyft ਇੱਦਾਂ ਦੀਆਂ ਗਰੱਬ ਹੱਬ ਇੱਦਾਂ ਦੀਆਂ ਕੰਪਨੀਆਂ ਨੇ ਪ੍ਰੋਪੋਜੀਸ਼ਨ 22 ਇਸ ਦੇ ਤੋੜ ਦੇ ਵਜੋਂ ਲਿਆਂਦੀ। ਪ੍ਰੋਪੋਜੀਸ਼ਨ 22 ਦੇ ਵਿੱਚ ਜਿਹੜੇ ਕੈਲੀਫੋਰਨੀਆ ਦੇ ਵੋਟਰ ਆ ਉਹਨਾਂ ਨੂੰ ਇਹ ਕਿਹਾ ਵੀ ਭਾਈ ਜੇ ਇਹ EMPLOYEE ਬਣ ਗਏ ਤਾਂ ਭਾਈ ਜੀ, ਸਭ ਕੁਝ ਬਹੁਤ ਜ਼ਿਆਦਾ ਮਹਿੰਗਾ ਹੋ ਜਾਣਾ ਆ। ਉਹਨਾਂ ਨੇ $200 ਮਿਲੀਅਨ ਤੋਂ ਵੱਧ ਖਰਚਾ ਕੀਤਾ ਤੇ ਆਪਣੇ ਹੱਕ ਦੇ ਵਿੱਚ ਵੋਟਰਾਂ ਨੂੰ ਭੁਗਤਾ ਕੇ ਇਹਨਾਂ ਨੂੰ AB5 ਦੇ ਵਿੱਚੋਂ ਇੱਕ ਹਿਸਾਬ ਦੇ ਨਾਲ ਐਗਜ਼ੈਂਪਟ ਕਰਾ ਲਿਆ। ਰਹਿ ਗਏ ਸਿਰਫ ਫਿਰ ਪਿੱਛੇ ਜਿਹੜੇ ਟਰੱਕਰਸ ਦੇ ਦੁਆਰਾ ਕਈ ਐਸੋਸੀਏਸ਼ਨਾਂ ਨੇ ਕੈਲੀਫੋਰਨੀਆ ਦੇ ਵੱਖ-ਵੱਖ ਅਦਾਲਤਾਂ ਦੇ ਵਿੱਚ ਜਿਹੜੀ ਉਹ ਗੁਹਾਰ ਲਾਈ ਵੀ ਭਾਈ ਸਾਡੀ ਜਿਹੜੀ ਸੁਣੋ, ਸਾਡੇ ਨਾਲ ਜਿਹੜਾ ਇਹ ਧੱਕਾ ਹੋ ਰਿਹਾ। ਐਗਜ਼ੈਂਪਸ਼ਨ ਲੈਣ 'ਚ ਤਾਂ ਲਾਅ ਮੇਕਰਸ ਤੋਂ ਨਾਕਾਮ ਰਹੇ ਉਸ ਟਾਈਮ ਦੇ ਉੱਤੇ, ਫਿਰ ਅਦਾਲਤ ਦਾ ਸਹਾਰਾ ਲਿਆ। ਅਦਾਲਤ ਨੇ ਵੀ ਇਹਨਾਂ ਨੂੰ ਹੱਥ ਪੱਲਾ ਨਹੀਂ ਫੜਾਇਆ। ਉਹਨਾਂ ਨੇ ਇੰਜੰਕਸ਼ਨ ਵੀ ਜਿਹੜੀ ਇੱਕ ਟਾਈਮ ਦੇ ਉੱਤੇ ਲਾਈ, AB5 ਲੱਗਣੋਂ ਰੁਕ ਗਿਆ। ਫਿਰ ਇਹ ਜੀ, ਗਾਂਹ ਦੀ ਗਾਂਹ ਕੇਸ ਸੁਪਰੀਮ ਕੋਰਟ ਜਿਹੜੇ US ਦੇ ਸੁਪਰੀਮ ਕੋਰਟ ਤੱਕ ਪਹੁੰਚਿਆ। ਜੂਨ ਦੇ ਐਂਡ ਦੇ ਵਿੱਚ ਹੀ ਸੁਪਰੀਮ ਕੋਰਟ ਨੇ ਇਸ ਕੇਸ ਨੂੰ ਲੈਣ ਤੋਂ ਨਾਂਹ ਕਰ ਦਿੱਤੀ। ਉਹਨਾਂ ਨੇ ਕਿਹਾ ਵੀ ਤੁਹਾਡਾ ਇਹ ਕੈਲੀਫੋਰਨੀਆ ਦਾ ਮਸਲਾ ਆ, ਅਸੀਂ ਇਸ ਦੇ ਵਿੱਚ ਕੋਈ ਦਖਲ-ਅੰਦਾਜ਼ੀ ਨਹੀਂ ਕਰਨੀ। ਉੱਥੇ ਦੀਆਂ ਅਦਾਲਤਾਂ ਹੀ ਇਸ ਨੂੰ ਸੁਲਝਾਉਣਗੀਆਂ ਤੇ ਜਿੱਦਾਂ ਹੀ ਇਹ ਚੀਜ਼ ਹੋਈ ਤੇ ਉਹ ਇੰਜੰਕਸ਼ਨ ਲੱਥ ਗਿਆ ਤੇ AB5 ਜਿਹੜਾ ਉਹ ਲੱਗ ਗਿਆ। ਸੋ ਉਹ ਤੋਂ ਬਾਅਦ ਦੇ ਵਿੱਚ ਹੁਣ ਜਿਹੜੇ ਟਰੱਕਰਸ ਆ ਉਹ ਰੋਡ ਤੇ ਨੇ, ਉਹ ਪ੍ਰੋਟੈਸਟ ਜਿਹੜਾ ਉਹ ਕਰ ਰਹੇ ਆ ਵੀ ਭਾਈ ਇਹ ਸਾਡੇ ਨਾਲ ਧੱਕਾ ਆ ਤੇ ਸਾਡੀ ਹੋਂਦ ਨੂੰ ਖਤਰਾ ਆ। 70,000 ਤੋਂ ਵੱਧ ਜਿਹੜਾ ਓਨਰ ਆਪਰੇਟਰ ਦੱਸਿਆ ਜਾਂਦਾ ਹੈ ਵੀ AB5 ਦੇ ਅੰਡਰ ਆਵੇਗਾ। ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਦੇ ਨਾਲ ਓਨਰ ਆਪਰੇਟਰ ਜਿਹੜੇ ਕੰਮ ਕਰ ਰਹੇ ਆ, ਉਹਨਾਂ ਦੇ ਲਈ ਵੀ ਬੜੇ ਤਰੀਕੇ ਦੀਆਂ ਜਿਹੜੀਆਂ ਨਵੀਆਂ ਮੁਸ਼ਕਲਾਂ, ਨਵੀਆਂ ਚੁਣੌਤੀਆਂ ਉਹ ਆ ਰਹੀਆਂ ਨੇ। ਸੋ ਤੁਸੀਂ ਵੀ ਆਪਣੇ ਜਿਹੜੇ ਸਰੋਤੇ ਹੋ ਵਿਚਾਰ ਸਾਂਝੇ ਕਰ ਸਕਦੇ ਹੋ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਵਿਚਾਰ ਜਿਹੜੇ ਉਹ ਜ਼ਰੂਰ ਜਿਹੜੇ ਉਹ ਸਾਂਝੇ ਕਰੋ। ਕਈ ਵਾਰੀ ਆਪਣੇ ਕਾਲਰ ਇੱਥੇ ਆ ਕੇ ਪ੍ਰਵੀਨ ਕਹਿੰਦੇ ਆ, ਦੱਸਦੇ ਆ ਜੀ, ਕਿ ਵੀ ਇਹ ਬੇਸਿਕਲੀ ਛੋਟੀਆਂ ਕੰਪਨੀਆਂ ਨੂੰ ਮਾਰਨ ਦੇ ਲਈ, ਉਹਨਾਂ ਦਾ ਪੇਪਰ ਵਰਕ ਜਿਹੜਾ ਉਹ ਵਧਾਉਣ ਦੇ ਲਈ ਇਦਾਂ ਦੇ ਕਾਨੂੰਨ ਜਿਹੜੇ ਉਹ ਆਏ ਆ। ਪਰ ਸਵਾਲ ਇਹ ਬਣਦਾ ਆ ਵੀ ਜੇ ਬਾਕੀ ਜਾਣੇ ਐਗਜ਼ੈਂਪਸ਼ਨਾਂ ਲੈਣ ਦੇ ਵਿੱਚ ਕਾਮਯਾਬ ਰਹਿ ਗਏ, ਇਹ ਟਰੱਕਰ ਜਿਹੜੇ ਐਗਜ਼ੈਂਪਸ਼ਨ ਲੈਣ ਦੇ ਵਿੱਚ ਕਿਉਂ ਨਾਕਾਮਯਾਬ ਰਹਿ ਪਏ? ਇਹਨਾਂ ਇਹਨਾਂ ਨੂੰ ਜਿਹੜੀ ਆ ਕਿਉਂ ਕਿ ਏਕੇ ਦੀ ਘਾਟ ਇਹਨਾਂ ਦੀ ਜਿਹੜੀ ਰਹੀ ਆ, ਕਿ ਇਹਨਾਂ 'ਚ ਏਕਤਾ ਨਹੀਂ ਆ, ਤਾਂ ਕਰਕੇ ਇਹ ਚੀਜ਼ ਹੋਈ ਆ, ਜਾਂ ਫਿਰ ਕੋਈ ਇਸ ਦੇ ਪਿੱਛੇ ਹੋਰ ਵੀ ਚੱਕਰ ਆ। ਬਾਕੀ ਉਸ ਗੱਲ ਦੇ ਨਾਲ ਮੈਂ ਸਹਿਮਤ ਨਹੀਂ ਆ ਵੀ ਇਸ ਦੇ ਬਾਰੇ ਪਤਾ ਨਹੀਂ ਲੱਗਾ, ਕਿਉਂਕਿ ਅਸੀਂ ਆਪਣੇ ਵੱਲੋਂ ਕੋਈ ਵਾਹ ਨਹੀਂ ਛੱਡੀ। ਅਸੀਂ ਹਰ ਵਾਰੀ ਜਦੋਂ ਵੀ AB5 ਦਾ ਇਹ ਮਸਲਾ ਆਇਆ ਆ, ਜਦੋਂ ਦਾ ਆਇਆ ਆ, ਉਦੋਂ ਤੋਂ ਲਗਾਤਾਰ ਆਪਾਂ ਪੰਜਾਬੀ ਰੇਡੀਓ USA ਦੇ ਉੱਤੇ ਇਹ ਪ੍ਰੋਗਰਾਮ ਕਰਦੇ ਰਹੇ ਆ, ਤੁਹਾਡੇ ਵਿਚਾਰ ਜਿਹੜੇ ਉਹ ਜਾਣਦੇ ਰਹੇ ਆ ਤੇ ਲੋਕ ਆ ਕੇ ਆਪੋ ਆਪਣੀ ਗੱਲ ਦੱਸਦੇ ਰਹੇ ਆ, ਪਰ ਉਹ ਐਕਸ਼ਨ ਦੇ ਵਿੱਚ ਕਿਉਂ ਨਹੀਂ ਤਬਦੀਲ ਹੋ ਸਕਿਆ, ਕਿਉਂ ਐਗਜ਼ੈਂਪਸ਼ਨ ਜਿਹੜੀ ਉਹ ਲੈਣ 'ਚ ਨਾਕਾਮਯਾਬ ਰਹੇ, ਉਹ ਵਾ। ਪਰ ਇਹਦੇ ਥਰੂ ਵੀ, ਇਹਦੇ ਵਿੱਚ ਵੀ ਜਿਹੜੀਆਂ ABC ਪ੍ਰੋਂਗ ਪ੍ਰਵੀਨ ਜਿਹੜੀਆਂ ਬਣੀਆਂ ਆ ਵੀ ਜੀ, ਸੇਮ ਬਿਜ਼ਨਸ ਵਾਲਾ ਦੂਜੇ ਬਿਜ਼ਨਸ ਵਾਲੇ ਦੇ ਨਾਲ ਇਦਾਂ ਕਰ ਨਹੀਂ ਸਕਦਾ, ਉਹਦੇ ਵਿੱਚ ਵੀ ਉਹਨਾਂ ਨੇ ਥੋੜ੍ਹੀਆਂ ਐਗਜ਼ੈਂਪਸ਼ਨਾਂ ਰੱਖੀਆਂ। ਸੋ 3 ਚੀਜ਼ਾਂ, 3 ਸ਼ਰਤਾਂ ਜਿਹੜੀਆਂ ਉਹ ਪੂਰੀਆਂ ਕਰਦੇ ਆ ਤਾਂ ਕਿਤੇ ਨਾ ਕਿਤੇ ਇਹਦਾ ਵਰਕ ਅਰਾਊਂਡ ਜਿਹੜਾ ਬਿਜ਼ਨਸ ਮਾਡਲ ਨੂੰ ਜੇ ਤੁਸੀਂ ਥੋੜ੍ਹਾ ਚੇਂਜ ਕਰਦੇ ਆ ਤਾਂ ਉਹਦਾ ਉਹ ਬਣ ਜਾਂਦਾ ਆ। ਸੋ ਇਹ ਜਿਹੜਾ ਇਸ ਟਾਈਮ ਪ੍ਰਵੀਨ ਮਸਲਾ ਬਣਿਆ ਪਿਆ ਆ। ਸੋ ਦੇਖਦੇ ਆ ਜੀ। ਅੱਗੇ ਕੀ ਬਣਦਾ। ਬਾਕੀ ਸਾਰਿਆਂ ਦੇ ਵਿਚਾਰਾਂ ਨੂੰ ਖੁੱਲ੍ਹ ਤੁਸੀਂ ਜਿਹੜੇ ਜੀ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਆ। ਨੰਬਰ 408 272 5200 ਦੇ ਉੱਤੇ। ਜੀ, ਇੱਕ ਗੱਲ ਹੋਰ ਤੇ ਵੀ ਚਰਚਾ ਕਰਾਂਗੇ ਆਪਾਂ, ਬ੍ਰੇਕ ਤੋਂ ਪਾਰ ਵੀ ਉਹਦੇ ਤੇ ਚਰਚਾ ਕਰਾਂਗੇ, ਵੇਲਾ ਬ੍ਰੇਕ ਲੈਣ ਦਾ ਹੋ ਚੱਲਿਆ। ਉਹ ਇਹ ਹੈ ਕਿ ਜਿਹੜਾ ਉੱਥੇ ਇੱਕ ਹੋਰ ਤੱਥ ਜਿਹੜਾ ਸੁਣਨ ਨੂੰ ਮਿਲਿਆ ਹੈ, ਉਹ ਇਹ ਹੈ ਰਾਜ ਜੀ ਕਿ ਜੋਬ ਜਾਂ ਕੰਟਰੈਕਟ। ਉਹ ਕਹਿੰਦੇ ਕਿ ਤੁਸੀਂ ਉਹਨਾਂ ਨੇ ਪਰਸਨਲੀ ਮੈਨੂੰ ਸਵਾਲ ਕੀਤਾ ਆਫ ਦੀ ਰਿਕਾਰਡ ਕਿ ਤੁਸੀਂ ਦੱਸੋ ਕਿ ਤੁਹਾਡਾ ਐਕਸਪੀਰੀਅੰਸ ਕੀ ਕਹਿੰਦਾ ਕਿ ਜੇ ਤੁਸੀਂ ਜੋਬ ਕਰਦੇ ਹੋ ਤਾਂ ਜ਼ਿਆਦਾ ਕੰਮ ਕਰਦੇ ਹੋ ਜਾਂ ਜਦੋਂ ਬੰਦੇ ਦਾ ਆਪਦਾ ਕੰਮ ਹੁੰਦਾ ਉਦੋਂ ਜ਼ਿਆਦਾ ਕਰਦਾ ਹੈ? ਤਾਂ ਇਹਦੇ ਤੇ ਵੀ ਮੇਰਾ ਖਿਆਲ ਥੋੜ੍ਹੀ ਚਰਚਾ ਹੋ ਜਾਣੀ ਚਾਹੀਦੀ ਹੈ ਵੀ ਇਹ ਜਿਹੜਾ ਤੁਹਾਨੂੰ ਪਾਬੰਦ ਕਰਦਾ ਕਿ ਇੰਪਲਾਈ ਵਾਸਤੇ, ਤਾਂ ਇਹ
ਉਹਨਾਂ ਨੂੰ ਕਿੱਥੇ ਲੱਗਦਾ ਕਿ ਜੇਕਰ ਅਸੀਂ ਇੰਪਲਾਈ ਬਣ ਗਏ ਤਾਂ ਸਾਡੇ ਜਿਹੜੇ ਹਿੱਤ ਆ ਉਹ ਮਾਰੇ ਜਾਣਗੇ। ਦੂਜੀ ਗੱਲ ਇਹ ਹੈ ਕਿ ਜਿਹੜੇ ਬਿੱਲ ਨੂੰ ਆਧਾਰ ਬਣਾਇਆ ਗਿਆ ਉਹ ਇਹੀ ਹੈ ਕਿ ਐਕਸਪਲੋਇਟੇਸ਼ਨ ਕੀਤੀ ਗਈ ਬਹੁਤ ਜ਼ਿਆਦਾ ਟਰੱਕਰਸ ਦੀ ਜਾਂ ਹੋਰ ਜਿਹੜੇ ਲੋਕ ਇਸ ਕਾਰੋਬਾਰ ਦੇ ਨਾਲ ਜੁੜੇ ਹੋਏ ਸੀਗੇ। ਤਾਂ ਉਹ ਕਹਿੰਦੇ ਕਿ ਜੇਕਰ ਇੰਪਲਾਈ ਬਣੂ ਤਾਂ ਐਟਲੀਸਟ ਉਹ ਵੇਜਸ ਦਾ ਹੱਕਦਾਰ ਹੋਊਗਾ ਜਿਹੜੇ ਇੱਕ ਇੰਪਲਾਈ ਨੂੰ ਮਿਲਦੇ ਨੇ। ਤਾਂ ਉਹਨੂੰ ਹੋਰ ਸਾਰੀਆਂ ਸਹੂਲਤਾਂ ਮਿਲ ਜਾਣਗੀਆਂ। ਜੇਕਰ ਇਸ ਤਰੀਕੇ ਨਾਲ ਹੀ ਕੰਮ ਕਰ ਰਹੇ ਤੇ ਜਿੱਦੇ ਹਟ ਜਾਣਗੇ ਉਹਦੇ ਹਟ ਗਏ ਬਸ ਸਮਝ ਲਓ। ਤਾਂ ਜੇ ਉਹ ਇੰਪਲਾਈ ਹੋਣਗੇ ਤਾਂ ਉਹਨਾਂ ਨੂੰ ਉਹ ਜਿਹੜੀਆਂ ਲਾਭ ਆ ਨੌਕਰੀ ਦੇ ਕੈਲੀਫੋਰਨੀਆ ਦੇ ਇੰਪਲਾਈਜ਼ ਨੂੰ ਜੋ ਮਿਲਦੇ ਆ, ਤਾਂ ਉਹ ਉਹਨੂੰ ਮਿਲ ਜਾਣਗੇ। ਸੋ ਇਹ ਇੱਕ ਡਿਬੇਟ ਆ ਬਿਲਕੁਲ ਉਸੇ ਤਰ੍ਹਾਂ ਜਿਵੇਂ ਖੇਤੀ ਕਾਨੂੰਨਾਂ ਦੇ ਵਿੱਚ ਅਸੀਂ ਦੇਖਿਆ ਕਿ ਗਵਰਨਮੈਂਟ ਕਹਿ ਰਹੀ ਸੀਗੀ ਕਿ ਇਹਦੇ ਨਾਲ ਤੁਸੀਂ ਦੇਸ਼ ਦੇ ਵਿੱਚ ਕਿਤੇ ਜਾ ਕੇ ਵੀ ਆਪਣੀ ਉਪਜ ਵੇਚ ਸਕੋਗੇ, ਇਹਦੇ ਨਾਲ ਤੁਸੀਂ ਆਹ ਕਰ ਸਕੋਗੇ। ਪਰ ਜਿਹੜਾ ਕਿਸਾਨ ਸੀਗਾ, ਉਹ ਕਹਿੰਦਾ ਵੀ ਉਪਜ ਵੇਚਣ ਦੀ ਤਾਂ ਮੈਨੂੰ ਹੁਣ ਵੀ ਖੁੱਲ੍ਹ ਆ, ਤੁਸੀਂ ਇਹ ਤਾਂ ਸਗੋਂ ਰਾਜਾਂ ਦਾ ਮਸਲਾ, ਤੁਸੀਂ ਕੇਂਦਰ ਵਾਲੇ ਐਵੇਂ ਇਨਵੋਲਵ ਹੋਈ ਜਾਂਦੇ ਆ। ਉੱਥੇ ਵੀ ਬਹੁਤ ਸਾਰੀਆਂ ਜਿਹੜੀਆਂ ਕੰਟਰਾਡਿਕਸ਼ਨ ਸੀਗੀਆਂ ਸਰਕਾਰ ਦੇ ਨਾਲ ਤੇ ਆਖਿਰ ਦੇ ਵਿੱਚ ਉਹ ਰੱਦ ਹੋਏ। ਆਪਾਂ ਵੇਖਿਆ ਸਾਲ ਬਾਅਦ, ਸਵਾ ਸਾਲ ਵਾਂਗੂ ਸੰਘਰਸ਼ ਕਰਨਾ ਪਿਆ। ਤਾਂ ਇੱਥੇ ਵੀ ਬਹੁਤ ਸਾਰੇ ਪਹਿਲੂ ਨੇ, ਬਹੁਤ ਸਾਰੇ ਪੱਖ ਨੇ, ਜਿਨ੍ਹਾਂ ਪੱਖਾਂ ਦੇ ਆਧਾਰ ਤੋਂ ਤੁਸੀਂ ਇਹ ਜਿਹੜੀ ਬਹਿਸ ਆ ਜਾਂ ਪ੍ਰੋਟੈਸਟ ਹੋ ਰਹੇ ਆ, ਉਹਨਾਂ ਦੇ ਵਿੱਚ ਤੁਹਾਨੂੰ ਲੱਗਦਾ ਕਿ ਜੇਕਰ ਆਹ ਪੱਖ ਆ ਤੇ ਉਹਦਾ ਨਾਲ ਹੀ ਪੈਰਲਲ ਆਹ ਲੜਾਈ ਵੀ ਚੱਲ ਰਹੀ ਆ। ਸੋ ਇੱਕ ਪਾਸੇ ਇੱਕ ਬੰਦੇ ਨੂੰ ਜਿਹੜਾ ਵਰਕਰ ਆ, ਜਿਹਨੂੰ ਲੱਗਦਾ, ਜਿਹਦੇ ਬਾਰੇ ਲੱਗਦਾ ਸਟੇਟ ਨੂੰ ਕਿ ਇਹਦੇ ਹਿੱਤ ਮਾਰੇ ਜਾ ਰਹੇ, ਉਹ ਕਹਿੰਦੇ ਕਿ ਇਹਦੋਂ ਤਾਂ ਬਿਹਤਰ ਇੰਪਲਾਈ ਬਣ ਜਾ, ਤੈਨੂੰ ਫਿਕਸ ਸਾਰੀਆਂ ਚੀਜ਼ਾਂ ਮਿਲਣਗੀਆਂ, ਇੰਪਲਾਈਮੈਂਟ ਦੇ ਲਾਭ ਮਿਲਣਗੇ। ਦੂਜੇ ਪਾਸੇ ਉਹ ਬੰਦਾ ਕਹਿੰਦਾ ਮੈਂ ਇੰਪਲਾਈ ਕਿਉਂ ਬਣਾ, ਮੈਂ ਟਰੱਕ ਇੰਪਲਾਈ ਬਣਨ ਵਾਸਤੇ ਥੋੜ੍ਹਾ ਲਿਆ। ਸੋ ਇੱਕ ਆਪਸੀ ਜਿਹੜੀ ਆ ਵਿਚਾਰਾਂ ਦੀ ਜਾਂ ਕਹਿ ਲਓ ਸਮਝ ਦੀ ਜਾਂ ਕਹਿ ਲਓ ਹਿੱਤਾਂ ਦਾ ਇੱਕ ਪਾਸੇ ਟਕਰਾਵ ਆ ਇੱਕ ਦੂਜੇ ਨਾਲ। ਤੇ ਫਿਲਹਾਲ ਵੇਲਾ ਹੋ ਚੱਲਿਆ ਆਪਣੇ ਇੱਕ ਬ੍ਰੇਕ ਲੈਣ ਦਾ। ਬ੍ਰੇਕ ਤੋਂ ਪਾਰ ਕੁਛ ਕਾਲਰ ਜੁੜੇ ਹੋਏ ਨੇ, ਬ੍ਰੇਕ ਤੋਂ ਪਾਰ ਉਹਨਾਂ ਦੀ ਗੱਲ ਤੇ ਚਰਚਾ ਜਿਹੜੀ ਆ ਉਹ ਕਰਦੇ ਚੱਲਾਂਗੇ। ਜੀ ਜੀ। ਰਾਜ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੇਰੇ ਨਾਲ ਜੁੜੇ ਹੋਏ ਨੇ ਰਾਜ ਕਰਮਵੀਰ ਸਿੰਘ ਜੀ। ਬ੍ਰੇਕ ਤੋਂ ਬਾਅਦ ਉਹਨਾਂ ਦਾ ਵੀ ਕਰਦੇ ਹਾਂ ਸਵਾਗਤ। ਰਾਜ ਜੀ, ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਧੰਨਵਾਦ ਪ੍ਰਵੀਨ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਹੁੰਦੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਗੱਲਬਾਤ ਜਿਹੜੀ ਆਪਾਂ ਕਰ ਰਹੇ ਹਾਂ, ਜਿਹੜੇ ਲੇਟੈਸਟ ਪ੍ਰੋਟੈਸਟ ਚੱਲ ਰਿਹਾ AB5 ਦੇ ਉਲਟ, ਹੁਣ ਸਾਰੇ ਜਾਣੇ ਇਕੱਠੇ ਹੋ ਕੇ ਜ਼ਰੂਰ ਆਪਣੀ ਆਵਾਜ਼ ਨੂੰ ਜਿਹੜਾ ਉਠਾ ਰਹੇ ਆ, ਪਰ ਕਿਤੇ ਨਾ ਕਿਤੇ ਇੱਦਾਂ ਜਿਹੜਾ ਉਹ ਲੱਗ ਰਿਹਾ ਵੀ ਇਹ ਚੀਜ਼ ਆਪਾਂ ਨੂੰ ਪਹਿਲੋਂ ਜਿਹੜੀ ਉਹ ਜ਼ਰੂਰ ਕਰ ਲੈਣੀ ਚਾਹੀਦੀ ਸੀਗੀ, ਜਦੋਂ ਲੱਗ ਰਿਹਾ ਸੀਗਾ ਵੀ ਇਸ ਦੇ ਨਾਲ ਜਿਹੜਾ ਸਿੰਗਲ ਓਨਰ ਓਪਰੇਟਰ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਆ। ਆਪਣੇ ਜਿਹੜੇ ਇਕੱਠੇ ਹੋ ਕੇ ਤੇ ਇਹ ਆਵਾਜ਼ ਨੂੰ ਬੁਲੰਦ ਕਰਦੇ ਤੇ ਬਾਕੀਆਂ ਦੇ ਵਾਂਗੂ ਹੋਰ ਜਿਹੜੀਆਂ ਇੰਡਸਟਰੀਜ਼ ਆ ਉਹਨਾਂ ਨੇ ਐਗਜ਼ੈਂਪਸ਼ਨਾਂ ਲਈਆਂ ਤੇ ਇਹ ਵੀ ਉਹਨਾਂ ਦੇ ਨਾਲ ਮਿਲ ਜੁਲ ਕੇ ਤੇ ਆਪਣੀ ਵੀ ਐਗਜ਼ੈਂਪਸ਼ਨ ਇਸ ਦੇ ਵਿੱਚ ਜਿਹੜੀ ਉਹ ਦਵਾਉਂਦੇ। ਸੋ ਤੁਸੀਂ ਵੀ ਸਰੋਤਿਓ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਆ 408 272 5200 4082725200। ਬਾਕੀ ਪ੍ਰੋਟੈਸਟ ਕਰਨ ਦਾ ਅਧਿਕਾਰ ਸਾਰਿਆਂ ਨੂੰ ਆ, ਉਹ ਕਰ ਸਕਦੇ ਆ। ਜਿਨ੍ਹਾਂ ਨੂੰ ਵੀ ਲੱਗਦਾ ਹੈ ਜਿਹੜੇ 70,000 ਓਨਰ ਓਪਰੇਟਰਸ ਦੀ ਇਸ ਟਾਈਮ ਗੱਲ ਕਰ ਰਹੇ ਆ ਵੀ ਉਹ ਜ਼ਰੂਰ ਆਪੋ ਆਪਣੇ ਪੱਧਰ ਦੇ ਉੱਤੇ ਜਾ ਕੇ ਜਿਹੜੀਆਂ ਆ ਆਪਣੇ ਵਿਚਾਰ ਜਿਹੜੇ ਆ ਉਹ ਸਾਂਝੇ ਕਰ ਸਕਦੇ ਆ ਜੀ। ਜੀ ਬਿਲਕੁਲ ਜੀ, ਇਸੇ ਗੱਲਬਾਤ ਨੂੰ ਅੱਗੇ ਤੋਰਾਂਗੇ ਆਪਾਂ। ਸਾਡੇ ਨਾਲ ਜੁੜ ਚੁੱਕੇ ਨੇ ਸਨੀ ਗਰੇਵਾਲ, ਉਹਨਾਂ ਦੀ ਰਾਏ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਉਸ ਤੋਂ ਪਾਰ ਤੁਹਾਡੇ ਵੀ ਸੁਝਾਵਾਂ ਦਾ ਸਾਨੂੰ ਜਿਹੜੀ ਹੈ ਕਮੈਂਟਸ ਦੀ ਉਡੀਕ ਰਹੇਗੀ। ਸਟੂਡੀਓ ਦਾ ਨੰਬਰ ਹੈ 408 272 5200। ਇਸ ਨੰਬਰ ਤੇ ਕਾਲ ਕਰਕੇ ਤੁਸੀਂ ਆਪਣੀ ਰਾਏ ਰੱਖ ਸਕਦੇ ਹੋ। ਨੇੜੇ ਤੇੜੇ ਤੁਹਾਡੇ ਵੀ ਪ੍ਰੋਟੈਸਟ ਹੋ ਰਿਹਾ, ਨਹੀਂ ਹੋ ਰਿਹਾ ਤਾਂ ਕਿਉਂ ਨਹੀਂ ਹੋ ਰਿਹਾ, ਕਿਸ ਪੱਧਰ ਤੇ ਜਾ ਕੇ ਤੁਸੀਂ ਇਹਦੇ ਤੇ ਆਪਣੀ ਰਾਏ ਰੱਖਣਾ ਚਾਹੁੰਦੇ ਹੋ ਜਾਂ ਆਪਣਾ ਕਮੈਂਟ ਕਰਨਾ ਚਾਹੁੰਦੇ ਹੋ। ਸਨੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਭਾਈ ਤੇ ਰਾਜ ਭਾਈ। ਸਤਿ ਸ਼੍ਰੀ ਅਕਾਲ ਜੀ। ਮੈਂ ਦੇਖਿਆ ਜੀ ਬਾਈ ਜੀ ਅੱਜ ਤੁਹਾਡਾ ਲਾਈਵ ਕਵਰੇਜ। ਪਹਿਲਾਂ ਤਾਂ ਥੈਂਕ ਯੂ ਤੁਹਾਡਾ, ਤੁਸੀਂ ਹਰ ਵੇਲੇ ਟੱਕਰਾਂ ਵਾਲਿਆਂ ਨੂੰ ਜੋ ਲੋੜ ਪੈਂਦੀ ਆ ਪਹੁੰਚਦੇ ਹੋ ਜੀ ਜੀ ਜੀ। ਸਾਨੂੰ ਤਾਂ ਜਦੋਂ ਲੋੜ ਪੈਂਦੀ ਆ ਤਾਂ ਤੁਹਾਡੀ ਯਾਦ ਆਉਂਦੀ ਆ ਵੀ ਪੰਜਾਬੀ ਰੇਡੀਓ ਨੂੰ ਕਾਲ ਕਰ ਲਓ, ਹਨਾ ਜੀ ਜੀ। ਤੇ ਮੈਂ ਬਾਈ ਜੀ ਗੱਲ ਕਰਨੀ ਆ, ਮੈਨੂੰ 2 ਮਿੰਟ ਚਾਹੀਦੇ ਆ, ਹਨਾ। ਜਦੋਂ ਆਪਾਂ CLD ਦਾ ਲਾ ਆਇਆ ਸੀਗਾ ਵੀਰੇ ਜੀ, ਤੁਸੀਂ ਪੰਜਾਬੀ ਰੇਡੀਓ ਨੇ ਕਵਰ ਕੀਤਾ ਸਾਨੂੰ ਸਾਰਾ, ਉਦੋਂ ਅਸੀਂ ਪਹਿਲੀ ਵਾਰ ਸੀਗਾ, ਅਸੀਂ ਲੇਟ ਹੋ ਗਏ। ਦੀ ਗਲਤੀ ਤੋਂ ਸਿੱਖਿਆ ਵੀ, ਹਨਾ ਵੀ ਪਹਿਲਾਂ। ਉਦੋਂ ਬਾਅਦ ਬਾਈ ਜੀ ਬ੍ਰੋਕਰ ਟ੍ਰਾਂਸਪੇਰੈਂਸੀ ਦਾ ਲਾ ਆਇਆ। ਉਦੋਂ ਮੈਂ ਕੈਲੀਫੋਰਨੀਆ 'ਚ ਨਹੀਂ ਸੀਗਾ, ਮੈਂ ਨਿਊਯਾਰਕ ਨਹੀਂ, ਪਰ ਮੈਂ ਵਾਈਟ ਹਾਊਸ ਗਿਆ ਜੀ। ਉੱਥੇ ਜਿਹੜੇ ਮੁੰਡੇ ਸੀਗੇ, ਅਸੀਂ ਫਿਰ ਇੱਥੇ ਰਾਵਣ ਬਾਈ ਨਾਲ ਗੱਲ ਕੀਤੀ, ਰਾਜਕਰਨ ਬਾਈ ਨਾਲ ਗੱਲ ਹੋਈ, ਮੇਰੀ ਖਾਲਸਾ ਬਾਈ ਜੀ ਨਾਲ ਗੱਲ ਹੋਈ ਸੀ ਵੀ ਆਪਾਂ ਨੂੰ ਕੈਲੀਫੋਰਨੀਆ 'ਚ ਕਰਨਾ ਚਾਹੀਦਾ। ਤੇ ਫਿਰ ਸੈਕਰ ਹੋਇਆ, ਹਨਾ। ਪਰ ਬੋਲਿਆ ਬਾਕੀ ਲੋਕਾਂ ਨੇ
ਉਹਦੇ 'ਚ ਸਾਥ ਨਹੀਂ ਦਿੱਤਾ। ਉਦੋਂ ਟਾਈਮ ਤੇ ਉੱਠ ਖੜੇ ਸੀਗੇ, ਜਿਵੇਂ ਆਪਾਂ ਕਹੀਏ ਵੀ ਉਦੋਂ ਲਾ ਹਲੇ ਬਣਿਆ ਨਹੀਂ ਸੀਗਾ, ਜਿਹੜਾ ਬ੍ਰੋਕਨ ਟ੍ਰਾਂਸਫਰ ਮਤਲਬ ਕਮੈਂਟ ਪੀਰੀਅਡ ਚੱਲਦਾ ਸੀ। ਜੀ ਫਿਰ ਕੱਲਾ ਪੁਆਇੰਟ ਸਾਬਤ ਕਰਕੇ ਸਕਰੀਨਸ਼ਾਟ ਖਿੱਚ ਕੇ ਵੀ ਜਿਨ੍ਹਾਂ ਨੂੰ ਮਤਲਬ ਨਹੀਂ ਪਤਾ ਲੱਗਦਾ ਵੀ ਤੇ ਕਲਿੱਕ ਕਰੋ, ਤੇ ਆਹ ਚੀਜ਼ ਤੇ ਕਲਿੱਕ ਕਰੋ, ਮਤਲਬ ਫੇਸਬੁੱਕ ਦੇ ਚੀਜ਼ਾਂ ਤੇ ਸਾਡੇ ਚੱਲਦੇ ਨੇ ਤੇ WhatsApp ਗਰੁੱਪਾਂ 'ਚ ਪਾਇਆ। ਮੈਂ ਬਹੁਤ ਘੱਟ ਲੋਕਾਂ ਨੇ ਕਮੈਂਟ ਕੀਤਾ। ਤੇ ਜੇ ਗੱਲ ਬਾਈ ਜੀ ਕਰਕੇ ਸਾਨੂੰ ਤਾਂ ਜਾ ਕੇ ਵੀ 2019 ਤੋਂ ਲੈ ਕੇ ਪੰਜਾਬੀ ਰੇਡੀਓ ਤੇ ਪੰਜਾਬੀ ਤੁਸੀਂ ਤਾਂ ਜਦੋਂ ਹਮੇਸ਼ਾ ਸਾਡੀ ਸਪੋਰਟ ਕਰਦੇ ਹੋ, 2019 ਤੋਂ ਆ ਕੇ ਰੌਲਾ ਪਾ ਰਿਹਾ ਵੀ AB5 ਆ ਰਿਹਾ, ਨਾਲ ਦੀ ਡਰਾਈਵਰਾਂ ਲਈ ਐਸੋਸੀਏਸ਼ਨ ਫ੍ਰੀ ਆ ਜਾਂ ਓਨਰ ਆਪਰੇਟਰਾਂ ਦੀ $10 ਆ, ਹਨਾ ਜੋ ਵੀ ਆ ਜੀ, ਮਤਲਬ ਵੀ ਇਕੱਠੇ ਹੋਈਏ। ਉਹਨਾਂ ਨੇ ਸੈਕਰਾਮੈਂਟੋ ਪੋਲੀਟੀਸ਼ੀਅਨਾਂ ਨਾਲ ਉਹਨਾਂ ਦੀ ਮੀਟਿੰਗ ਸੀ, ਉਹਨਾਂ ਨੇ ਕੰਪਨੀਆਂ ਨੂੰ ਕਾਲ ਕੀਤੀ ਵੀ ਆਪਾਂ ਗੱਲ ਕਰੀਏ। ਗੱਲ ਇਹ ਆ ਵੀ ਕੋਈ ਨਹੀਂ ਗਿਆ। ਮਤਲਬ ਰਮਨ ਭਾਈ ਨਾਲ ਵੀ ਮੇਰੀ ਪਰਸਨਲ ਵੀ ਗੱਲ ਹੋਈ, ਜੋ ਕਹਿੰਦੇ ਮਸਾਂ ਹੀ 1 ਜਾਂ 2 ਕੋਈ ਬੰਦੇ ਆਏ ਸੀਗੇ। ਮੇਰ ਕਹਿ ਦਿੰਦੇ ਆ ਵੀ ਆਪਾਂ ਏਕੇ ਤੋਂ ਮਾਰ ਖਾ ਜਾਂਦੇ ਆ। ਹੁਣ ਤੁਹਾਡੀ ਉਹ ਜਿਹੜੀ ਤੁਸੀਂ ਓਕਲੈਂਡ ਕਵਰ ਕੀਤੀ ਹੈ ਪ੍ਰਵੀਨ ਭਾਈ, ਦੇਖੀ ਆਓ ਸਾਰੀ ਵੀਡੀਓ, ਉਹਦੇ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਤੇ ਕਿਸੇ ਨੇ ਦੱਸਿਆ ਨਹੀਂ। ਹੁਣ ਜਿਹੜੇ ਬੰਦਿਆਂ ਨੂੰ ਬਾਈ ਜੀ ਇੰਗਲਿਸ਼ ਨਹੀਂ ਆਉਂਦੀ, ਠੀਕ ਹੈ, ਉਹਨਾਂ ਲਈ ਪੰਜਾਬੀ ਰੇਡੀਓ USA ਤੇ ਬੁੱਧਵਾਰ, ਹੁਣ ਤਾਂ ਚਲੋ ਬੁੱਧਵਾਰ ਵੀ ਸ਼ੁਰੂ ਹੋ ਗਿਆ, ਪਹਿਲਾਂ ਸ਼ੁਰੂ ਤੋਂ ਤਾਂ ਵੀਰਵਾਰ ਹੁੰਦਾ ਹਨਾ ਜੀ, ਉਹਨੂੰ ਪੰਜਾਬੀ ਦੇ ਵਿੱਚ ਆਪਦੀ ਮਾਂ ਬੋਲੀ ਦੇ ਵਿੱਚ ਸਾਰੀਆਂ ਨਿਊਜ਼ ਮਿਲਦੀਆਂ ਨੇ ਵੀ ਭਾਈ ਟਰੱਕਿੰਗ ਦੇ ਵਿੱਚ ਆ ਰਿਹਾ। ਸੋ ਅਸੀਂ ਬਿਜ਼ੀ ਕਿੱਥੇ ਆ, ਟਿਕਟਾਕ ਤੇ ਜਾਂ ਫੇਸਬੁੱਕ ਤੇ ਸੜੀਆਂ ਜਿਹੀਆਂ ਪੋਸਟਾਂ ਦੇ ਕਮੈਂਟ ਕਰਨ ਦੇ ਬਿਜ਼ੀ ਆ, ਜਿਹੜੇ ਨਾਲ ਸਾਡੀ ਰੋਜੀ ਰੋਟੀ ਚੱਲਦਾ। ਹੁਣ ਅਸੀਂ ਆ ਚਲੋ ਸਾਨੂੰ ਇੰਗਲਿਸ਼ ਆਉਂਦੀ ਹੈ, ਦੇ ਕੋਈ ਸ਼ੋਅ ਨੇ, ਕੋਈ ਪੋਡਕਾਸਟ ਨੇ, ਅਸੀਂ ਸੁਣ ਲਈਦੇ ਆ ਹਨਾ। ਪਰ ਜਿਨ੍ਹਾਂ ਨੂੰ ਨਹੀਂ ਆਉਂਦੀ ਉਹ ਐਟਲੀਸਟ ਪੰਜਾਬੀ ਜਿਹੜੀ ਉਹਨਾਂ ਦਾ ਜੁੜ ਸਕਦਾ ਵੀ ਚਲੋ ਪੰਜਾਬੀ ਉਹਨੂੰ ਆਪਦੀ ਲੈਂਗੁਏਜ 'ਚ ਪਤਾ ਚੀਜ਼ ਬਾਰੇ ਵੀ ਆਹ ਗੱਲ ਆ। ਤੇ ਜੇ ਉਹੀ ਰਿਪੋਰਟ ਰੇਡੀਓ ਚਲੋ ਸੁਣਦੇ ਹੋਣਗੇ ਜਾਂ ਮਿਸ ਮਾਰ ਜਾਂਦੇ ਨੇ ਤੇ ਜਿਵੇਂ ਵੀ ਉਹੀ ਬੰਦੇ ਆ ਕੇ ਥਰਡ ਵੀ ਭਾਈ ਅਗਲੇ ਵੀਕ ਅਸੀਂ ਪ੍ਰੋਟੈਸਟ ਰੱਖਿਆ, ਨੇ ਲੋਕ ਬਾਈ ਜੀ ਸੁਣਦੇ ਨੇ, ਇਕੱਠੇ ਹੋ ਸਕਦੇ, ਅਸੀਂ ਵੀ ਜਾ। ਹਾਲਾਂਕਿ ਅਸੀਂ ਆਪਰੇਟਰ ਮੇਰੇ ਕੋਲ ਇੱਕ ਜੀ ਇਸ ਹਿਸਾਬ ਨਾਲ ਬਿਜ਼ਨਸ ਮਾਡਲ ਆ, ਮੈਂ ਲੋੜ ਸੀ ਅਸੀਂ ਜਾ ਵੀ ਹਾਂ ਭਾਈ ਟਰੱਕਾਂ ਵਾਲੇ ਅਸੀਂ ਤੁਹਾਡੇ ਨਾਲ ਖੜੇ ਆ ਜੀ ਜੀ। ਪਰ ਜਿਹੜੇ ਉਹ ਕਹਿੰਦੇ ਆ ਵੀ ਸਾਨੂੰ ਪਤਾ ਜਾਂ ਇਹ ਕਰਿਆ, ਉਹਨਾਂ ਕਹਿਣ ਦਾ ਮਤਲਬ ਇਹ ਆ, ਇੱਕ ਤਾਂ ਜਦੋਂ ਆਪਣੇ ਲਾਅ ਆਪਣੇ ਸਿਰ ਤੇ ਥੋਪਣ ਲੱਗਦੇ ਨੇ ਉਦੋਂ ਆਪਾਂ ਨੂੰ ਇਕੱਠੇ ਹੋਣਾ ਚਾਹੀਦਾ। ਅਸੀਂ ਵੀ ਲੈਸਨ ਕਰਿਆ 2000 'ਚ। ਤੇ ਦੂਜੀ ਗੱਲ ਏਕਾ ਦਾ ਕਰਨਾ ਚਾਹੀਦਾ, ਇੱਕ ਪਲੇਟਫਾਰਮ ਤੇ ਤਾਂ ਆ ਜਾਈਏ, ਥਰਸਡੇ ਨੂੰ 1 ਘੰਟੇ ਲਈ ਵੀ ਆਉਂਦਾ, ਉਹ ਵੀ ਬਹੁਤ ਸਾਨੂੰ ਇਨਫੋਰਮੇਸ਼ਨ ਮਿਲ ਜਾਂਦੀ ਆ। ਕਈ ਚੀਜ਼ਾਂ ਸਾਨੂੰ ਨਹੀਂ ਪਤਾ ਕੱਢ ਕੇ ਲਿਆਉਂਦਾ ਜਿਹੜੀਆਂ ਡੀਟੇਲ ਦੀਆਂ ਅੰਦਰਲੀਆਂ ਨੇ, ਕਿਉਂਕਿ ਇੱਕ ਆਰਗੇਨਾਈਜੇਸ਼ਨ ਚਲਾਉਂਦੇ ਆ, ਅਸੀਂ ਤਾਂ ਜੀ ਜੀ। ਮੇਰਾ ਤਾਂ ਇਹੀ ਕਹਿਣਾ ਸੀਗਾ ਇੱਕ ਪਲੇਟਫਾਰਮ ਦੇ ਇਕੱਠੇ ਹੋਈਏ, ਸੁਣੀਏ, ਰੇਡੀਓ ਸੁਣੀਏ ਜਾਂ ਨਾਲ ਜੁੜ ਜਾਓ ਜਾਂ ਕਿਤੇ ਵੀ ਆ ਹਨਾ, ਵੀ ਐਟਲੀਸਟ ਪਤਾ ਟਾਈਮ ਤੋਂ ਪਹਿਲਾਂ ਨਹੀਂ ਬਿਲਕੁਲ ਭਾਈ ਪ੍ਰੋਟੈਸਟ ਹੋਣ ਲੱਗਿਆ। ਬਿਲਕੁਲ ਸਨੀ, ਆਪਾਂ ਇਹ ਚੀਜ਼ ਦੇਖੀਏ, ਪਹਿਲੋਂ ਵੀ ਮੈਂ ਹੁਣੇ ਗੱਲ ਕਰਕੇ ਹਟਿਆ ਵੀ ਜਦੋਂ ELD ਦਾ ਪ੍ਰੋਟੈਸਟ ਸੀਗਾ ਜਾਂ ਜਦੋਂ ਆਪਣੇ ਕੋਈ ਨਗਰ ਕੀਰਤਨ ਵੀ ਹੁੰਦੇ, ਸਭ ਨੂੰ ਪਤਾ ਵੀ ਇਹਨਾਂ ਨੇ ਛੁੱਟੀ ਕਰਨੀ ਆ ਤੇ ਉਦੋਂ ਲੋਡ ਦੇ ਰੇਟ ਤਾਂ ਹੋ ਜਾਂਦੇ। ਤੇ ਆਪਾਂ ਦੇਖਦੇ ਆ ਵੀ ਜਦੋਂ ਪ੍ਰੋਟੈਸਟ ਤੇ ਵੀ ਹੁੰਦੇ, ਖਾਸ ਕਰਕੇ ਜੇ ਆਪਾਂ ਪ੍ਰੋਟੈਸਟ ਦੀ ਜਦੋਂ ਕੋਈ ਗੱਲ ਕਰਦੇ ਆ ਵੀ ਸਾਰਿਆਂ ਦੇ ਹੱਕ ਦੇ ਲਈ ਆ, ਫਿਰ ਉਹਨਾਂ ਚੋਂ ਹੀ ਜਿਹੜੇ ਕਈ ਲੋਕ ਟਰੱਕਿੰਗ ਕਮਿਊਨਿਟੀ ਚੋਂ ਹੀ ਆ, ਓਬਵੀਅਸਲੀ ਉਹ ਜਿਹੜੇ ਲੋਕ ਆ ਉਹ ਪ੍ਰੋਟੈਸਟ ਦੇ ਜਿਹੜੇ ਕਰਕੇ ਜਿਹੜੇ ਵਧੇ ਹੋਏ ਰੇਟ ਆ ਉਸ ਦਾ ਫਾਇਦਾ ਚੱਕਦੇ ਆ। ਉਹ ਉਸ ਦਿਨ ਦੇ ਲੋਡ ਦਾ ਪ੍ਰਾਈਸ ਨੂੰ ਤਾਂ ਜਿਹੜਾ ਚੱਕ ਲੈਂਦੇ, ਪਰ ਇਹ ਨਹੀਂ ਦੇਖਦੇ ਵੀ ਉਹਦੇ ਵਿੱਚ ਨਾ ਹਿੱਸਾ ਲੈਣ ਦੇ ਕਰਕੇ ਉਹ ਆਪਣੇ ਲੌਂਗ ਟਰਮ ਕਿੰਨਾ ਨੁਕਸਾਨ ਜਿਹੜਾ ਉਸਦੇ ਕਰਕੇ ਜਿਹੜਾ ਉਹ ਹੋ ਰਿਹਾ ਆ ਉਸ ਪੂਰੀ ਕਮਿਊਨਿਟੀ ਨੂੰ ਜਿਹੜਾ ਹੋ ਰਿਹਾ, ਤੇ ਉਹਦੇ ਵਿੱਚੋਂ ਫਿਰ ਉਹ ਲੋਕ ਵੀ ਬਾਹਰ ਜਿਹੜੇ ਉਹ ਨਹੀਂ ਹੁੰਦੇ। ਸੋ ਇਹ ਇਕੱਠੇ ਹੋ ਕੇ ਇੱਕ ਰਾਏ ਦੇ ਨਾਲ ਜਿਹੜਾ ਉਹ ਚੱਲਣਾ ਇਹ ਬਹੁਤ ਜ਼ਰੂਰੀ ਹੁੰਦਾ ਆ। ਤੇ ਆਪਾਂ ਫਿਰ ਏਦਾਂ ਵੀ ਕਿਤੇ ਨਾ ਕਿਤੇ ਆਪਣੀ ਇਹ ਸਾਰਿਆਂ ਦੀ ਇਸ ਦੇ ਵਿੱਚ ਆਦਤ ਆ, ਜਦੋਂ ਮੌਕੇ ਦੇ ਉੱਤੇ ਜਦੋਂ ਸਿਰ ਤੇ ਤਲਵਾਰ ਲਟਕਦੀ ਹੁੰਦੀ ਆ ਉਦੋਂ, ਤੇ ਜਾਂ ਜਦੋਂ ਸੱਪ ਲੰਘ ਜਾਂਦਾ ਤਾਂ ਫਿਰ ਪਿੱਛੋਂ ਲੀਕ ਕੁੱਟਦੇ ਆ ਆਪਾਂ। ਉਹ ਮੌਕੇ ਦੇ ਉੱਤੇ ਹੁੰਦਾ ਆ ਵੀ ਉਹ ਚੋਟ ਜਿਹੜੀ ਆ ਉਹ ਕਦੋਂ ਮਾਰਨੀ ਆ, ਕਦੋਂ ਜਿਹੜਾ ਇਕੱਠ ਹੋਣਾ ਆ। ਉਦੋਂ ਸ਼ਾਇਦ ਇਹ ਸੋਚਦੇ ਚੱਲ ਮੈਂ ਨਹੀਂ ਗਿਆ, ਮੇਰੇ ਨਾਲ ਦਾ ਚਲਾ ਗਿਆ ਹੋਊਗਾ, ਉਹ ਚਲਾ ਗਿਆ ਹੋਊਗਾ, ਪਰ ਉਹ ਉਸ ਚੱਕਰ ਦੇ ਵਿੱਚ ਕੋਈ ਵੀ ਨਹੀਂ ਜਾਂਦਾ ਤੇ ਉੱਥੇ ਫਿਰ ਕਹਿ ਲਓ ਵੀ ਫਿਰ ਠੰਠਨ ਗੋਪਾਲ ਵਾਲਾ ਕੰਮ ਹੀ ਜਿਹੜਾ ਉਹ ਬਣ ਜਾਂਦਾ ਆ ਵੀ ਉੱਥੇ ਬਣਨਾ ਕੀ ਆ। ਆ ਜਿਹੜੇ ਬ੍ਰੋਕਰ ਟਰਾਂਸਪੇਰੈਂਸੀ ਦੀ ਗੱਲ ਪ੍ਰਵੀਨ ਸਨੀ ਕਰਦਾ ਸੀ, ਜਦੋਂ ਇਹ ਗਏ ਸੀ ਉਦੋਂ ਟਰੰਪ ਹੁਣਾਂ ਦਾ ਪ੍ਰਸ਼ਾਸਨ ਸੀ,
ਬੜੇ ਸੋਹਣੇ ਉਹਨਾਂ ਨੇ ਅੰਦਰ ਬੁਲਾਏ ਤੇ ਉਹਨਾਂ ਨੇ ਇੱਕ ਨਾ ਨਕਲੀ ਜੀ ਚਾਬੀ ਦੇ ਕੇ ਤੇ ਤੋਰ ਤੇ ਵਾਪਸ ਟਰੱਕਰਸ। ਉਹ ਗੱਲ ਉੱਥੇ ਦੀ ਉੱਥੇ ਫੇਰ ਜਿਹੜੀ ਉਹ ਟਰੱਕਰਸ ਦੀ ਵਿਚਾਰਿਆਂ ਦੀ ਜਿਹੜੀ ਉਹ ਰਹਿ ਜਾਂਦੀ ਰਹੀ ਆ। ਉਹ ਜ਼ਰੂਰ ਉਹ ਫੋਟੋ ਸ਼ੂਟ ਪੋਲੀਟੀਸ਼ੀਅਨ ਕਰਾ ਲੈਂਦੇ, ਪਰ ਇਹ ਆ ਵੀ ਉਹਨਾਂ ਨੂੰ ਦੱਬ ਕੇ ਜਰਾ ਦਵਲ ਕੇ ਤੁਹਾਨੂੰ ਰੱਖਣਾ ਪੈਣਾ। ਹੁਣ ਮਿਲੀਅਨਸ ਦੇ ਵਿੱਚ ਤੁਸੀਂ ਹੈਗੇ ਆ ਜਿਹੜੇ ਟਰੱਕਿੰਗ ਜਿਹੜੇ ਤਾਂ ਚਲਾ ਰਹੇ ਆ, ਓਬਵੀਅਸਲੀ ਉਹਨਾਂ ਦੇ ਨਾਲ 2-2 3-3 4-4 ਜਾਣੇ, ਕਈਆਂ ਦੇ ਜ਼ਿਆਦਾ ਵੀ ਜੁੜੇ ਆ। ਇੰਨੇ ਜ਼ਿਆਦਾ ਜਾਣੇ ਜਿਹੜੇ ਉਹ ਹੈਗੇ ਆ, ਉਹਨਾਂ ਵਿੱਚੋਂ ਚਲੋ ਅੱਧੀਆਂ ਵੋਟਾਂ ਹੀ ਮੰਨ ਲਈਏ ਜਿੰਨੇ ਜਾਣੇ ਆ, ਵੀ ਭਾਈ ਆਪਣਾ ਪ੍ਰੈਸ਼ਰ ਪਾਓ, ਦਬਾਅ ਪਾਓ ਉਹਨਾਂ ਸੈਨੇਟਰਾਂ ਨੂੰ, ਜਿਹੜੇ ਕਾਂਗਰਸਮੈਨ ਆ, ਅਸੈਂਬਲੀਮੈਨ, ਅਸੈਂਬਲੀ ਵੂਮਨ ਆ, ਉਹਨਾਂ ਤੇ ਪ੍ਰੈਸ਼ਰ ਪਾਓ ਤਾਂ ਜੋ ਤੁਹਾਡੇ ਜਿਹੜੇ ਉਹ ਕੰਮ ਹੋਣ, ਤੁਹਾਡੇ ਮਸਲੇ ਜਿਹੜੇ ਉਹ ਸੁਣੇ ਜਾ ਸਕਣ। ਬਾਈ ਜੀ ਆਪਾਂ ਜੇ ਫਰੈਜ਼ਨੋ ਦੀ ਗੱਲ ਕਰ ਲਈਏ ਨਾ ਜੀ, ਆਪਣੇ ਫਰੈਜ਼ਨੋ ਟਰੱਕਰ ਨੇ ਵੀ ਮਤਲਬ ਤੁਸੀਂ ਇੱਕ ਲਾ ਲਓ ਵੀ ਚਲੋ ਸਾਰੇ ਹੋ ਗਏ ਭਾਈ ਅਸੀਂ ਤਾਂ ਉਸ ਬੰਦੇ ਨੂੰ ਵੋਟ ਪਾਵਾਂਗੇ ਜਿਹੜਾ ਟਰੱਕਿੰਗ ਦੀ ਪੋਲੀਟੀਸ਼ੀਅਨ ਕੁਝ ਕਰੂ। ਮੈਂ ਪੋਲੀਟੀਸ਼ੀਅਨ ਤੁਹਾਡੇ ਪੈਰ ਤੋਂ ਉਦੋਂ ਨਾ ਲਾ ਕੇ ਨਾ ਵਟਾ ਦਿਓ, ਪਰ ਪ੍ਰੋਬਲਮ ਇਹ ਆ ਅਸੀਂ ਸਮਝ ਕੇ ਉੱਥੇ ਕਹਿ ਦਿੰਦੇ ਆ ਜੀ ਸਾਡੇ ਬੋਤਲ ਲੈ ਕੇ ਵੋਟ ਪਾ ਦਿੰਦੇ, ਇੱਥੇ ਕਿ ਗਾਲਾਂ ਕੱਢੀ ਜਾਂਦੇ ਆ। ਉਹਨੂੰ ਜਿੱਥੇ ਅਸੀਂ ਇਮਾਨਦਾਰੀ ਨਾਲ ਵੋਟ ਇੱਥੇ ਅਸੀਂ ਆਉਂਦੇ ਨਹੀਂ। ਜੀ ਜੀ ਠੀਕ ਹੈ ਸਰ, ਥੈਂਕ ਯੂ ਸਨੀ ਕਾਲ ਕਰਨ ਦੇ ਲਈ, ਆਪਣੇ ਵਿਚਾਰ ਸਾਂਝੇ ਕਰਨ ਦੀ ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਜੀ। ਆਪਣੇ ਅਗਲੇ ਕਾਲਰ ਨੇ ਰਾਜ ਜੀ ਅਮਰਜੀਤ ਸਿੰਘ ਬੈਂਸ। ਸਤਿ ਸ਼੍ਰੀ ਅਕਾਲ ਅਮਰਜੀਤ ਜੀ, ਤੁਸੀਂ ਆਨ 에ਅਰ ਹੋ ਜੀ। ਸਤਿ ਸ੍ਰੀ ਅਕਾਲ ਦੋਵਾਂ ਭਰਾਵਾਂ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਨੂੰ 16 ਸਾਲ ਹੋ ਗਏ ਟਰੱਕ ਚਲਾਉਂਦਿਆਂ ਨੂੰ ਜੀ। ਅੱਗੇ ਮੈਂ ਦੱਸਿਆ ਨਾ, ਪਹਿਲੇ 8 ਸਾਲ ਮੈਂ ਕੰਪਨੀਆਂ ਨੇ ਚਲਾਇਆ, ਉਦੋਂ W2 ਤੇ ਸੀਗਾ ਮੈਂ। ਠੀਕ ਹੈ। ਫਿਰ ਅਗਲੇ 8 ਸਾਲ ਮੈਂ ਸਿੰਗਲ ਓਨਰ ਆਪਰੇਟਰ ਚਲਾਇਆ, 1099 ਮਿਲਦਾ ਸੀਗਾ। ਹੁਣ ਮੈਂ ਦੁਬਾਰਾ ਫਿਰ W2 ਤੇ ਆ ਗਿਆ, ਮੈਂ ਕਿਸੇ ਲਈ ਕੰਮ ਕਰਦਾ ਹੁਣ ਕੰਪਨੀ ਲਈ। ਸੋ ਇਹ ਮੇਰੀ ਆਜ਼ਾਦੀ ਹੋਣੀ ਚਾਹੀਦੀ ਆ। ਮੈਂ ਇੰਡੀਪੈਂਡੈਂਟ ਨਾ ਕਾਂਟਰੈਕਟਰ ਕੰਮ ਕਰਨਾ ਕਿ ਕਿਸੇ ਲਈ ਕੰਮ ਕਰਨਾ ਨਾ, W2 ਲੈਣਾ ਜਾਂ 1099 ਨਾ। ਸੋ ਇਹ ਫਰੀਡਮ ਚਾਹੀਦੀ ਹੈ ਬੰਦੇ ਦੀ। ਜਿੱਦਾਂ ਹੁਣ ਆ ਜਿਹੜਾ ਲਾ AB5 ਇਹ ਰੀਅਲੀ ਹੈਲਪ ਕਰਨਾ ਨਾ ਓਨਰ ਆਪਰੇਟਰ ਲਈ, ਜਿਹੜੇ ਲੋਕਾਂ ਦੇ ਆਪਦੇ ਟਰੱਕ ਆ। ਆਈ ਥਿੰਕ ਇਹ ਕਹਿ ਦਿੰਦੇ ਆ ਕੈਲੀਫੋਰਨੀਆ ਵੀ ਅਸੀਂ ਸਮਾਲ ਬਿਜ਼ਨਸ ਦੀ ਨਾ ਮਦਦ ਕਰਦੇ ਹਾਂ, ਸਪੋਰਟ ਕਰਦੇ ਹਾਂ, ਪਰ ਇਹ ਸਪੋਰਟ ਕਰਦੇ ਆ ਕੋਆਪਰੇਸ਼ਨ ਨੂੰ, ਜਿਹੜੇ ਵੱਡੀਆਂ ਕੰਪਨੀਆਂ ਉਹਨਾਂ ਰਲੇ ਆ ਇਹ ਨਾ। ਇਹ ਹੈਗਾ ਵੀ ਸਾਰੇ ਨਾ ਨਿੱਕੀਆਂ ਕੰਪਨੀਆਂ ਬੰਦ ਹੋ ਜਾਣ, ਜਿਹੜੇ ਵੱਡੀਆਂ ਕੰਪਨੀਆਂ ਉਹਨਾਂ ਦੇ ਸਾਰੇ ਲੋਕ ਗੁਲਾਮ ਹੋ ਕੇ ਕੰਮ ਕਰਨ, ਉਹਨਾਂ ਦੇ ਨੌਕਰ ਬਣਨ ਨਾ, ਫਿਰ ਉਹਨਾਂ ਦਾ ਇਨਕਮ ਕੱਢਣਾ, ਪਾਵਰ ਵਧਣੀ ਆ। ਫਿਰ ਉਹ ਕੋਆਪਰੇਸ਼ਨ ਨਾਲ ਗਵਰਨਮੈਂਟ ਦੀ ਵੀ ਪਾਵਰ ਵੱਧਦੀ ਆ, ਉਹਨਾਂ ਨੂੰ ਕਰਕੇ ਜ਼ਿਆਦਾ ਪੈਸੇ ਤਾਂ ਜਿਹੜੇ ਕੋਆਪਰੇਸ਼ਨ ਆ ਜਾਂ ਵੱਡੀਆਂ ਕੰਪਨੀਆਂ ਉਹ ਦਿੰਦੇ ਆ। ਹੁਣ ਸਾਡੇ ਬਾਰੇ ਕਿੰਨੇ ਪੈਸੇ ਦੇ ਦੇਣੇ ਆ ਨਾ, $10 ਦੇ ਦੂ, $20 ਦੇ ਦੂਗਾ ਨਾ, $100 ਦੇ ਦੂਗਾ। ਸੋ ਇਹ ਰਾਨਾ ਮੰਗਦੇ ਕੋਆਪਰੇਸ਼ਨ ਨਾਲ ਵੀ ਸਾਰਿਆਂ ਨੂੰ ਨਿੱਕੇ ਨਿੱਕੇ ਕੰਪਨੀ ਨੂੰ ਫੇਅਰ ਕਰਕੇ ਸਾਰੇ ਇਹਨਾਂ ਵੱਡੀਆਂ ਕੰਪਨੀਆਂ ਦੇ ਕੰਮ ਕਰਨ, W2 ਤੇ ਕੰਮ ਕਰਨ। ਸੋ ਇਹਨਾਂ ਦਾ ਇਹ ਮਕਸਦ ਆ। ਆਈ ਥਿੰਕ ਅਰੇਂਜ ਤਾਂ ਹੈਲਪ ਅਰੇਂਜ ਹੋਣਾ ਨਹੀਂ ਹੈ ਨਾ ਓਨਰ ਆਪਰੇਟਰ ਨੂੰ। ਓਨਰ ਆਪਰੇਟਰ ਚੱਲਦਾ ਨਾ ਆਪਦੀ ਮਰਜ਼ੀ ਨਾਲ, ਜਿੱਦਾਂ ਉਹ ਟਰੱਕ ਵੀ ਆਪਦੇ ਪੈਸੇ ਨਾਲ ਲੈਂਦਾ। ਸੋ ਆਈ ਥਿੰਕ ਇੰਡੀਪੈਂਡੈਂਟ ਕਾਂਟਰੈਕਟ ਉਹਦੀ ਆਜ਼ਾਦੀ ਹੋਣੀ ਚਾਹੀਦੀ ਆ। ਤੁਸੀਂ ਇੰਡੀਪੈਂਡੈਂਟ ਕਰਨਾ ਜਾਂ ਕਿਸੇ ਦੀ ਕੰਮ ਕਰਨਾ, ਸੋ ਇਹ ਆਈ ਥਿੰਕ ਗਲਤ ਕਾਨੂੰਨ ਆ। ਸੋ ਮੈਂ ਤਾਂ ਦੋਨੇ ਕੋਲ ਦੇਖਿਆ, ਕੰਮ ਕਰਕੇ ਵੀ ਦੇਖਿਆ, ਕਿਸੇ ਨਾਲ ਆਪਦਾ ਵੀ ਕੀਤਾ ਨਾ। ਸੋ ਫਰੀਡਮ ਹੋਣੀ ਚਾਹੀਦੀ ਹੈ ਬੰਦੇ ਦੀ। ਸੋ ਆਈ ਥਿੰਕ ਵਧੀਆ ਪ੍ਰੋਟੈਸਟ ਕਰਦੇ ਆ। ਤੁਸੀਂ ਵੀ ਪ੍ਰਵੀਨ ਭਾਈ ਬਹੁਤ ਸੋਹਣੀ ਰਿਪੋਰਟ ਦਿੱਤੀ ਹੈ ਨਾ, ਮੈਂ ਦੇਖੀ ਸੀਗੀ। ਤੁਹਾਡਾ ਧੰਨਵਾਦ, ਤੁਸੀਂ ਸਾਰੇ ਪਾਸੇ ਜਾਂਦੇ ਆ। ਸੋ ਏਦਾਂ ਇਕੱਠੇ ਸਾਰੇ ਹੋਣ, ਆਪਦੇ ਵਿਚਾਰ ਦੇਣ। ਨਾਲੇ ਆਈ ਥਿੰਕ ਆਪਾਂ ਨੂੰ ਸਪੋਰਟ ਕਰਨਾ ਚਾਹੀਦਾ ਸਾਰੇ ਟਰੱਕਰਾਂ ਨੂੰ ਕਰਕੇ। ਆਈ ਥਿੰਕ ਇਹ ਜਿਹੜਾ ਗਵਰਨਰ ਆ ਜਾਂ ਡੈਮੋਕ੍ਰੈਟ ਪਾਰਟੀ ਆ ਪਾਵਰ ਵਿੱਚ ਆ, ਜਿੱਦਾਂ ਜ਼ਿਆਦਾ ਧੱਕਾ ਕਰਦੀ ਆ ਲੋਕਾਂ ਨਾਲ। ਆਈ ਬਲੀਵ ਯੂ ਨੋ ਐਸ ਐਮ। ਜੀ ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬੜੀ ਮਿਹਰਬਾਨੀ ਜੀ। ਸੋ ਬਿਲਕੁਲ ਆਪਣੀ ਰਾਏ ਜਿਹੜੀ ਆ ਸਰੋਤਿਓ ਤੁਸੀਂ ਵੀ ਸ਼ਾਮਲ ਕਰ ਸਕਦੇ ਆ ਇਸ ਪ੍ਰੋਗਰਾਮ ਦੇ ਵਿੱਚ। ਤੁਸੀਂ ਵੀ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰੋ। ਨੰਬਰ 408-272 5200 408272 5200 ਦੇ ਉੱਤੇ ਜਿਹੜੀ ਆ ਤੁਸੀਂ ਕਾਲ ਕਰ ਸਕਦੇ ਆ। ਸੋ ਆਪਣੇ ਨਾਲ ਜਿਹੜੇ ਆ ਹਰਜੋਤ ਸਿੰਘ ਖਾਲਸਾ ਜੀ ਜਿਹੜੇ ਉਹ ਜੁੜਨ ਜਾ ਰਹੇ ਆ, ਤੇ ਆਪਾਂ ਉਹਨਾਂ ਦੀ ਵੀ ਰਾਏ ਜਿਹੜੀ ਉਹ ਸੁਣਦੇ ਆ ਵੀ ਉਹ ਕੀ ਕਹਿੰਦੇ ਨੇ। ਜੀ ਬਿਲਕੁਲ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ 에ਅਰ। ਸਤਿ ਸ਼੍ਰੀ ਅਕਾਲ ਜੀ, ਰਾਜਕਨਵੀਰ ਸਿੰਘ ਜੀ ਤੇ ਪ੍ਰਵੀਨ ਸ਼ਰਮਾ ਜੀ। ਸਤਿ ਸ਼੍ਰੀ ਅਕਾਲ। ਤੇ ਅੱਜ ਸਵੇਰੇ ਆਪਾਂ ਕਵਰੇਜ ਵੀ ਪੰਜਾਬੀ ਜਿਹੜੀ USA ਨੇ ਸ਼ੋਅ ਕੀਤੀ ਹੈਗੀ ਆ ਓਕਲੈਂਡ ਤੋਂ, ਜਿੱਥੇ ਪ੍ਰੋਟੈਸਟ ਹੋ ਰਿਹਾ। ਜਿਸ ਤਰ੍ਹਾਂ ਪਹਿਲਾਂ ਅਮਰਜੀਤ ਸਿੰਘ ਹੋਣੀ ਵੀ ਕਹਿ ਕੇ ਗਏ ਆ, ਸਨੀ ਵੀ ਕਹਿ ਕੇ ਗਏ ਆ। ਦੇਖੋ ਇਹ ਬੰਦੇ ਦੀ ਹਰ ਇੱਕ ਦੀ ਚੁਆਇਸ ਹੋਣੀ ਚਾਹੀਦੀ ਆ, ਚਾਹੇ ਉਹ W2 ਤੇ ਕੰਮ ਕਰਨਾ ਚਾਹੁੰਦਾ ਜਾਂ ਇੰਡੀਪੈਂਡੈਂਟ, ਰਾਈਟ।
ਪਰ ਹੁਣ ਲੇਟ ਬਹੁਤ ਆ। ਆਪਾਂ ਐਕਟ ਨਹੀਂ ਕਰਦੇ ਜਦੋਂ ਕਰਨਾ ਹੁੰਦਾ। ਪਿਛਲੀ ਵਾਰੀ ਵੀ ਜਿੰਨੇ ਪ੍ਰੋਟੈਸਟ ਹੋਏ ਆ ਜੀ ਆਪਾਂ ਪ੍ਰੋਟੈਸਟ ਐਨ ਪੂਰਾ ਵੱਧ ਜ਼ੋਰ ਸ਼ੋਰ ਨਾਲ ਕਵਰ ਕੀਤਾ, ਠੀਕ ਹੈ ਕਿ ਨਹੀਂ। ਹਾਂਜੀ ਹੁਣ ਵੀ ਜਾਂ ਤਾਂ ਤੁਸੀਂ ਇੱਕ ਪਾਸੇ ਕਹੀ ਜਾਂਦੇ ਜੀ ਦੇਖੋ ਜੀ ਕਰੋਨਾ ਦੇ ਦੌਰਾਨ ਅਸੀਂ ਇੰਨਾ ਜ਼ਿਆਦਾ ਕੀਤਾ ਹੈਗਾ, ਤੇ ਤੁਸੀਂ ਹੁਣ ਜ਼ਿਆਦਾ ਸ਼ਟ ਡਾਊਨ ਕਰ ਦਿਓ ਚੱਜ ਨਾਲ ਇਹਨਾਂ ਨੂੰ, ਕਿਉਂਕਿ ਸਪਲਾਈ ਡਿਮਾਂਡ ਦਾ ਤਾਂ ਅੱਗੇ ਰੌਲਾ ਚੱਲ ਰਿਹਾ ਜੀ ਤੇ ਪਤਾ ਲੱਗੇ। ਜਦ ਤੱਕ ਯੂਨਿਟੀ ਨਹੀਂ ਹੋਣੀ ਹੈਗੀ ਕੁਝ ਨਹੀਂ ਹੋਣਾ ਹੈਗਾ। ਰੌਲਾ ਪਾ ਕੇ ਬਸ ਤੁਸੀਂ ਹਟ ਕੇ ਚੁੱਪ ਕਰਕੇ ਬਹਿ ਜਾਓਗੇ। ਕੁਝ ਕੁ ਐਗਜ਼ਾਮਪਲ ਦਿੰਦਾ ਮੈਂ। ਇੱਕ ਵੈਕਸੀਨ ਦੀ ਆ, ਇਹ ਨਾ ਸੋਚਿਓ ਵੀ ਮੈਂ ਅਗੇਂਸਟ ਆ ਜਾਂ ਹੱਕ 'ਚ ਆ, ਹਾਲਾਂਕਿ ਸਾਰਿਆਂ ਨੂੰ ਪਤਾ ਵੀ ਮੈਨੂੰ ਵੀ ਕਰੋਨਾ ਹੋਇਆ ਸੀ, ਮੈਂ ਵੈਕਸੀਨ ਲਵਾਇਆ। ਪਰ ਬਹੁਤ ਸਾਰੀ ਜਿਹੜੀਆਂ ਪੁਲਿਸ ਫੋਰਸਿਸ ਆ, ਪੁਲਿਸ ਡਿਪਾਰਟਮੈਂਟਸ ਆ, ਉਹਨਾਂ ਦੇ ਪੁਲਿਸ ਆਫੀਸਰ ਨੇ ਕਿਹਾ ਅਸੀਂ ਨਹੀਂ ਲਵਾਉਣੇ ਵੈਕਸੀਨ, ਸਾਡੀ ਮਰਜ਼ੀ ਆ, ਹਨਾ। ਤੇ ਪਰ ਉਹਨਾਂ ਦੀ ਯੂਨਿਟੀ ਸੀ। ਉਹ ਕਹਿੰਦੇ ਵੀ ਜੇ ਤੁਸੀਂ 70-80% ਜੋ ਪੁਲਿਸ ਆਫੀਸਰ ਸੀ, ਸੈਨੋ ਦੇ ਸਿਟੀ ਦੀ ਐਗਜ਼ਾਮਪਲ ਦੇਦਾ, ਉਹਨਾਂ ਨੇ ਵੈਕਸੀਨ ਲਵਾਇਆ, 20% ਨੇ ਨਹੀਂ ਲਵਾਇਆ। ਤੇ ਉਹ ਜੇ ਉਹ ਕਹਿੰਦੇ ਸੀ ਵੀ ਅਸੀਂ ਇਹਨਾਂ ਨੂੰ ਕੱਢਾਂਗੇ, ਫਾਇਰ ਕਰਾਂਗੇ, ਬਾਕੀ ਦੇ ਵੀ ਕਹਿੰਦੇ ਅਸੀਂ ਕੰਮ ਤੇ ਨਹੀਂ ਆਉਣਾ, ਠੀਕ ਹੈ ਕਿ ਨਹੀਂ। ਸੋ ਜਦ ਤੱਕ ਤੁਸੀਂ ਤੇ ਠੀਕ ਆ, ਅਗਲਿਆਂ ਦੀ ਮਰਜ਼ੀ ਆ, ਜੇ ਉਹਨੇ ਲਵਾਉਣਾ ਜਾਂ ਨਹੀਂ ਲਵਾਉਣਾ ਇਹ ਤਾਂ ਡਿਫਰੈਂਟ ਸਟੋਰੀ ਆ, ਹਨਾ। ਹਾਲਾਂਕਿ ਆਪਾਂ ਕਹਿੰਦੇ ਆ ਵੀ ਲਵਾਉਣਾ ਚਾਹੀਦਾ, ਪਰ ਤੁਸੀਂ ਫੋਰਸ ਨਹੀਂ ਕਰ ਸਕਦੇ। ਪਰ ਉਹ ਯੂਨਿਟੀ ਉਹਨਾਂ ਦੀ ਇਕੱਠੀ ਆ। ਯੂਨਿਟੀ ਕਰਕੇ ਕੀ ਹੋਇਆ ਵੀ ਕੁਝ ਨਹੀਂ ਹੋਇਆ ਉਹਨਾਂ ਨੂੰ, ਨਾ ਜੌਬ ਤੋਂ ਕੱਢਿਆ ਗਿਆ। ਸੋ ਜਦੋਂ ਤੱਕ ਇਕੱਠੇ ਨਹੀਂ ਨਾ ਹੋਣਾ ਤਦ ਤੱਕ ਕੁਝ ਨਹੀਂ ਹੋਣਾ ਹੈਗਾ। ਪ੍ਰੋਬਲਮ ਇਹੀ ਆ ਵੀ ਆਪਾਂ ਇਕੱਠੇ ਨਹੀਂ ਹੁੰਦੇ ਹੈਗੇ। ਇਹ ਮੇਨ ਚੀਜ਼ ਹੈਗੀ ਆ। ਇਕੱਠੇ ਹੋ ਕੇ ਅੱਜ ਦੀ ਡੇਟ ਵਿੱਚ ਵੀ, ਪਹਿਲਾਂ ਜਿੰਨੇ ਪ੍ਰੋਟੈਸਟ ਹੋਏ ਆ ਕੋਈ ਮੀਡੀਆ ਇਹਨਾਂ ਨੂੰ ਸਪੋਰਟ ਨਹੀਂ ਕਰਦਾ ਸੀ ਟਰੱਕਰ ਨੂੰ ਵਾਲਾ। ਹੁਣ ਕੀ ਆ ਵੀ ਹੁਣ ਜਿਹੜਾ ਕੰਜ਼ਰਵੇਟਿਵ ਮੀਡੀਆ ਉਹ ਕਾਫੀ ਸਪੋਰਟ ਕਰਦੇ ਆ, ਉਹ ਬਿਜ਼ਨਸ ਵਾਲਾ ਜਾਂ, ਕਿਉਂਕਿ ਕੈਲੀਫੋਰਨੀਆ ਸਾਰਿਆਂ ਨੂੰ ਪਤਾ ਡੈਮੋਕ੍ਰੇਟ ਆ। ਇਸ ਵਾਰੀ ਫੌਕਸ ਨੇ, ਹੋਰ ਕਈਆਂ ਨੇ ਇਹਨਾਂ ਨੂੰ ਕਵਰ ਕੀਤਾ। ਸੋ ਜੇ ਰਲ ਕੇ ਵਧੀਆ ਕਰਨ, ਸਾਰੇ ਪਾਸੇ ਕਰਨ, ਫੇਰ ਹੋ ਸਕਦਾ ਗਵਰਨਰ ਇਹਦੇ ਤੇ ਕੁਝ ਸੁਣ ਲੈ। ਪਰ ਲੱਗਦਾ ਨਹੀਂ ਮੈਨੂੰ, 99% ਚਾਂਸ ਆ ਕਿ ਉਹਨਾਂ ਨੇ ਰਿਪੀਲ ਇਹ ਨਹੀਂ ਕਰਨਾ ਹੈਗਾ ਜੀ। ਇਹਦੇ ਵਿੱਚ ਹਰਜੋਤ ਸਿੰਘ ਜੀ ਇੱਕ ਦੂਸਰਾ ਪੱਖ ਇਹ ਵੀ ਆਉਂਦਾ ਨਾ, ਫਿਰ ਜਿੱਦਾਂ ਤੁਸੀਂ ਕਹਿੰਦੇ ਵੀ, ਜਾਂ ਕਈ ਮੰਗ ਕਰਦੇ ਵੀ WTO ਤੇ ਕਰਨਾ ਜਾਂ 1099 ਤੇ ਕਰਨਾ। ਫਿਰ ਉਹਦੇ ਵਿੱਚ ਰੌਲਾ ਜਿਹੜੀ ਸਰਕਾਰ ਉਹ ਕਹਿੰਦੀ ਆ ਜੇ 1099 ਤੇ ਕਰਦੇ ਸਾਡੇ ਲਈ ਤਾਂ ਟੈਕਸ ਇਵੇਜਨ ਹੋ ਰਹੀ ਆ। ਉਹ ਕਹਿੰਦੇ ਵੀ ਭਾਈ ਟੈਕਸ ਵਾਲਾ ਜਿਹੜਾ ਰੌਲਾ ਹੈ ਉਹਦੇ ਵਿੱਚ ਉਹ ਕੁੰਡੀ ਫਸਾ ਕੇ ਬਹਿ ਜਾਂਦੇ ਆ। ਹੁਣ ਜਿਹੜਾ EMPLOYEE ਹੈਗਾ ਆਲਰੇਡੀ ਆਪਾਂ ਦੇਖਦੇ ਵੀ ਇਹ ਕਿੱਡਾ ਵੱਡਾ ਮਸਲਾ ਆ ਬਿਜ਼ਨਸ ਮਾਡਲ ਦੇ ਵਿੱਚ ਬਹੁਤ ਸਾਰੀਆਂ ਕੰਪਨੀਆਂ 'ਚ ਵੀ ਹੈਗਾ EMPLOYEE ਆ, ਪਰ ਦੇਈ ਉਹਨੂੰ 1099 ਜਾਂਦੇ ਆ। ਸੋ ਜੇ ਸੋ ਉਹ ਕਹਿਣ ਦੀ ਆਪਣੇ ਵੱਲੋਂ ਇਹ ਕੋਸ਼ਿਸ਼ ਇਹ ਕਰ ਰਹੇ ਆ। ਡਿਸਕਨੈਕਟ ਬਹੁਤ ਵੱਡਾ ਇਹਦੇ ਵਿੱਚ ਆ। ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਹਰਜੋਤ ਸਿੰਘ ਜੀ, ਵੀ ਬਹੁਤ ਸਾਰੀਆਂ ਜਿਹੜੀਆਂ ਇੰਡਸਟਰੀਆਂ ਆ, ਇੱਥੋਂ ਤੱਕ ਵੀ ਅਖਬਾਰ ਸੁੱਟਣ ਵਾਲੇ ਜਿਹੜੇ ਆ ਉਹ ਵੀ, ਡਾਕਟਰ ਵੀ, ਰੀਅਲ estate ਵਾਲੇ ਵੀ, ਵਕੀਲ ਵੀ, ਹੋਰ ਪਤਾ ਨਹੀਂ ਕਿੰਨੀਆਂ ਜਿਹੜੀਆਂ ਇੰਡਸਟਰੀਆਂ ਆ, ਉਹ ਸਾਰੇ ਜਾਣੇ ਆਪਣੀ ਐਗਜ਼ੈਂਪਸ਼ਨ ਜਿਹੜੀ ਉਹ ਲੈ ਗਏ। ਪਰ ਟਰੱਕਿੰਗ ਇੰਡਸਟਰੀ ਆ ਉਹ ਇਸ ਚੀਜ਼ ਦੇ ਵਿੱਚੋਂ ਰਹਿ ਗਈ, ਉਹ ਐਗਜ਼ੈਂਪਸ਼ਨ ਲੈਣ ਦੇ ਵਿੱਚ ਨਾਕਾਮਯਾਬ ਰਹਿ ਗਈ। ਇਸ ਤੋਂ ਪਹਿਲਾਂ ਵੀ ਉਹ ਕਾਨੂੰਨ ਪਾਸ ਹੋ ਜਾਂਦਾ, ਉਹਨਾਂ ਨੇ ਐਕਟ ਕੀਤਾ, ਪੋਲੀਟੀਸ਼ੀਅਨਾਂ ਦੇ ਨਾਲ, ਅਸੈਂਬਲੀ ਮੈਂਬਰਸ ਦੇ ਨਾਲ ਗੱਲ ਕਰਕੇ ਆਪਣੇ ਆਪ ਨੂੰ ਇਸ AB5 ਤੋਂ ਮੁਕਤ ਜਿਹੜਾ ਉਹ ਕਰਾ ਲਿਆ। ਬਾਅਦ 'ਚ ਜਦੋਂ ਲਾਗੂ ਹੋ ਗਿਆ, ਫਿਰ ਜਿਹੜੇ ਟਰੱਕਾਂ ਵਾਲੇ ਆ, ਓਨਰ ਓਪਰੇਟਰਸ ਆ, ਉਹ ਪਹੁੰਚੇ ਅਦਾਲਤਾਂ ਵਿੱਚ। ਅਦਾਲਤਾਂ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਫਿਰ ਨਖੇੜਾ ਜਿਹੜਾ ਉਹ ਕੀ ਹੋਇਆ, ਇੰਜੰਕਸ਼ਨ ਲੱਗ ਗਈ ਤੇ ਫਿਰ ਹੁਣ ਜਿਹੜੀ ਉਹ ਲੱਥ ਗਈ ਆ। ਸੋ ਇਹ ਜਿਹੜਾ ਰੌਲਾ ਰੱਪਾ ਆ ਇਸ ਟਾਈਮ ਜਿਹੜਾ ਉਹ ਚੱਲ ਰਿਹਾ। ਸੋ ਇਹ ਮਸਲਾ ਇਵੈਂਚੁਅਲੀ ਜਿਹੜੇ ਜਿਨ੍ਹਾਂ ਨੇ ਲਿਆਂਦਾ ਉਹ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਵੀ ਭਾਈ ਅਸੀਂ ਤਾਂ ਤੁਹਾਡੇ ਵਰਕਰ ਦੇ ਹੱਕਾਂ ਦੀ ਗੱਲ ਕਰ ਰਹੇ ਹਾਂ, ਵੀ ਜੇ ਤੁਸੀਂ ਐਜ਼ ਏ EMPLOYEE ਹੁੰਦੇ ਆ, ਤੁਹਾਨੂੰ ਆਹ ਵੀ ਮਿਲੂਗਾ, ਆਹ ਵੀ ਮਿਲੂਗਾ। ਹੁਣ ਤੁਹਾਨੂੰ ਉਹ ਜਿਹੜੀਆਂ ਸਹੂਲਤਾਂ ਨਹੀਂ ਮਿਲਦੀਆਂ, ਤੁਹਾਡੇ ਰਾਈਟਸ ਜਿਹੜੇ ਉਹ ਮਾਰੇ ਜਾਂਦੇ ਆ। ਪਰ ਇੱਥੇ ਜਿਹੜੀ ਆ ਇਹ ਕਹਿ ਰਿਹਾ ਵੀ ਨਹੀਂ, ਸਾਨੂੰ ਉਹ ਰਾਈਟਸ ਦੀ ਆਪਾਂ ਨੂੰ ਜ਼ਰੂਰਤ ਨਹੀਂ ਆ, ਸਾਨੂੰ ਆਜ਼ਾਦੀ ਦੇ ਨਾਲ ਕੰਮ ਕਰਨ ਦੀ ਜਿਹੜੀ ਉਹ ਖੁੱਲ੍ਹ ਹੋਣੀ ਚਾਹੀਦੀ ਆ, ਵੀ ਅਸੀਂ ਜਿਹਦੇ ਨਾਲ ਮਰਜ਼ੀ ਕਰੀਏ, ਭਾਵੇਂ ਇੱਕ ਨਾ ਕਰੀਏ ਤੇ ਭਾਵੇਂ 10 ਨਾ ਕਰੀਏ। ਜੀ ਬਿਲਕੁਲ ਬਿਲਕੁਲ ਜੀ। ਸੋ ਇਹ ਬੜਾ ਮਸਲਾ ਜਿਹੜਾ ਇਸ ਹਿਸਾਬ ਦੇ ਨਾਲ ਇਸ ਟਾਈਮ ਬਣਿਆ ਪਿਆ ਆ। ਪਰ ਬੋਟਮ ਲਾਈਨ ਜਿੱਦਾਂ ਹਰਜੋਤ ਜੀ ਤੁਸੀਂ ਵੀ ਕਹਿ ਕੇ ਗਏ ਆ ਵੀ ਲੱਗਦਾ ਵੀ ਜਿੱਦਾਂ ਦੇਰ ਹੋ ਗਈ ਇਹ ਹੋ ਗਈ ਆ, ਪਰ ਚਲੋ ਕੋਈ ਨਹੀਂ, ਤੁਹਾਨੂੰ ਹਮਲਾ ਜਿਹੜਾ ਉਹ ਜ਼ਰੂਰ ਮਾਰਦੇ ਰਹਿਣਾ ਚਾਹੀਦਾ। ਲੂਪ ਹੋਲ ਦੇ ਵਿੱਚ ਕੀ ਹੁੰਦਾ ਨਾ ਰਾਜਗੁਰਮੀਤ ਸਿੰਘ, ਜਦੋਂ ਲੂਪ ਹੋਲ ਆ ਫਿਰ ਤੁਸੀਂ ਲੂਪ ਹੋਲ ਨੂੰ ਇੰਨਾ ਜ਼ਿਆਦਾ ਯੂਜ਼ ਕਰਨ ਲੱਗ ਪਣ ਤੇ ਉਹ ਨੈਚੁਰਲੀ ਫਿਰ ਉਹਨਾਂ ਨੇ ਲਾਅ ਬਣਾਉਣਾ ਹੀ ਬਣਾਉਣਾ ਹੈ। ਫਿਰ ਇਹਨੂੰ ਵੀ ਬੰਦ ਕਰਨ ਲਈ ਕੁਝ ਹੋਰ ਕਰ ਦੇਣਗੇ, ਫਿਰ ਕੁਝ ਹੋਰ ਨਵਾਂ ਇਹ ਤੋਂ ਵੀ ਸਖਤ ਲੈ ਆਉਣਗੇ। ਸੋ ਪਿਛਲੇ ਦਿਨਾਂ 'ਚ ਆਪਾਂ ਇੱਕ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਇੱਕ ਟਰੱਕਿੰਗ ਕੰਪਨੀ ਦੇ ਬੰਦੇ ਨੇ ਅਨਪਲਾਇਮੈਂਟ ਲਈ, ਤੇ ਜਦੋਂ ਉਹਨੇ ਆਡਿਟ ਕੀਤਾ ਤੇ ਉਹਨੇ ਜਾ ਕੇ ਜਿਹਦੇ ਨਾਲ ਉਹ ਕੰਮ ਕਰਦਾ ਸੀ 1099 ਤੇ ਉਹਨਾਂ ਨੂੰ 1,85,000 ਦਾ ਬਿੱਲ ਭੇਜਤਾ। ਤੇ ਆਡਿਟ ਕੀਤਾ ਉਹਨੇ ਪਿਛਲੇ ਵੀ ਸਾਰੇ ਕਰਕੇ,
ਤੇ ਕਿਉਂਕਿ ਹੁਣ ਜੇ ਤੁਸੀਂ 1099 ਤੇ ਆ, ਤੁਹਾਡੀ ਅਨਪਲਾਈਮੈਂਟ ਨਹੀਂ ਘੱਟ ਹੁੰਦੀ, ਉਹ ਅਨਪਲਾਈਮੈਂਟ ਬਣਦੀ ਨਹੀਂ। ਜਿਹੜੀ ਤੁਹਾਨੂੰ ਅਨਪਲਾਈਮੈਂਟ ਇੰਸ਼ੋਰੈਂਸ ਮਿਲਦੀ ਆ ਉਹ ਤੁਹਾਡੇ ਪੇ ਚੈੱਕ ਤੋਂ ਹੀ ਘੱਟ ਹੁੰਦੀ ਆ। ਤੇ ਜਦੋਂ ਰੱਬ ਨਾ ਕਰੇ ਬੰਦਾ ਲੇ ਆਫ ਹੋ ਜਾਏ, ਉਹ ਇਹੀ ਹੁੰਦਾ ਵੀ ਉਹ ਤੁਹਾਡੇ ਪੈਸੇ ਦਿੱਤੇ ਉਹ ਤੁਹਾਨੂੰ ਮਿਲਦੇ ਆ। ਜੇ ਤੁਸੀਂ ਦੇਣੇ ਨਹੀਂ ਤਾਂ ਲੈਣ ਲੱਗ ਪਏ ਤਾਂ ਫਿਰ ਨੈਚੁਰਲੀ ਗਵਰਨਮੈਂਟ ਨੇ ਤਾਂ ਕਰਨਾ ਹੀ ਆ ਨਾ ਜੋ ਕਰੂਗੀ। ਹਾਂ, ਏਦਾਂ ਆ ਨਾ ਵੀ ਸਾਰੇ ਜਾਣੇ ਕਹਿੰਦੇ ਵੀ ਜਿਹੜਾ ਵੀ ਬੈਨੀਫਿਟ ਮਿਲੇ ਮੈਨੂੰ ਸਾਰੇ ਹੀ ਮਿਲੀ ਜਾਣ, ਦੇਣਾ ਆਪਾਂ ਨੂੰ ਜਿਹੜਾ ਉਹ ਕੁਛ ਉਹ ਨਾ ਪਵੇ। ਪਰ ਸਰਕਾਰਾਂ ਇਹ ਚੀਜ਼ਾਂ ਨੂੰ ਜਿਹੜੀਆਂ ਉਹ ਦੇਖਦੀਆਂ, ਉਹ ਕਹਿੰਦੇ ਵੀ ਨਹੀਂ, ਏਦਾਂ ਦੀਆਂ ਚੀਜ਼ਾਂ ਦੇ ਵਿੱਚ ਆਪਾਂ ਨੂੰ ਕਿਤੇ ਨਾ ਕਿਤੇ ਰੋਕਣਾ ਹੀ ਪੈਣਾ ਆ। ਸੋ ਇਹ ਚੀਜ਼ਾਂ ਨੂੰ ਜਿਹੜਾ ਉਹ ਦੇਖਣਾ ਹੀ ਪੈਣਾ ਆ। ਤੇ ਇਹ ਹੁਣ ਇਹੀ ਗੱਲ ਆ ਹਰਜੋਤ ਸਿੰਘ ਜੀ, ਬਹੁਤ ਸਾਰੇ ਕੰਪਨੀਆਂ ਨੂੰ ਵੱਡੇ ਟੈਕਸ ਦੇ ਬਿੱਲ ਜਿਹੜੇ ਉਹ ਆ ਰਹੇ ਆ, ਜਿਨ੍ਹਾਂ ਦੇ ਨਾਲ ਓਨਰ ਓਪਰੇਟਰ ਕੰਮ ਕਰ ਰਹੇ ਸੀਗੇ, ਪਰ ਐਜ਼ ਏ ਇੰਪਲੋਇਰ ਤੇ ਇੰਪਲੋਈ ਦਾ ਉਹਨਾਂ ਦਾ ਰਿਸ਼ਤਾ ਨਹੀਂ ਸੀਗਾ, ਪਰ ਫਿਰ ਵੀ ਉਸ ਦੇ ਬਾਵਜੂਦ ਉਹਨਾਂ ਨੂੰ ਜਿਹੜਾ ਆ ਉਹ ਬਿੱਲ ਆ ਰਹੇ ਆ। ਹੁਣ ਇਹ ਕਿਉਂਕਿ ਬਿਲਕੁਲ ਨਵੀਂ ਚੀਜ਼ ਹੈ, ਇਹਦੇ ਵਿੱਚ ਬਹੁਤ ਸਾਰੀਆਂ ਨਵੀਆਂ ਗਲਤੀਆਂ ਵੀ ਹੋਣੀਆਂ ਆ, ਇਹਨਾਂ ਨੇ ਕਈ ਜਿਹੜੇ ਇਸ ਦੇ ਵਿੱਚ ਰਗੜ ਵੀ ਹੋਣੇ ਆ। ਸੋ ਬੜੇ ਧਿਆਨ ਦੇ ਨਾਲ ਚੱਲਣ ਦੀ ਜ਼ਰੂਰਤ ਹੈ, ਕਿਉਂਕਿ ਬਿਜ਼ਨਸ ਮਾਡਲ ਨੂੰ ਇਹ ਜਿਹੜੇ ਲਾਅ ਦੇ ਨਾਲ ਬਹੁਤ ਵੱਡਾ ਜਿਹੜਾ ਚੇਂਜ ਆ ਉਹ ਦੇਖਣ ਨੂੰ ਮਿਲੂਗਾ। ਜੀ ਧੰਨਵਾਦ ਜੀ ਥੈਂਕ ਯੂ ਜੀ। ਥੈਂਕ ਯੂ ਜੀ, ਬਹੁਤ ਧੰਨਵਾਦ ਕਾਲ ਕਰਨ ਦੀ। ਜੀ ਰਾਜ। ਸੋ ਪ੍ਰਵੀਨ, ਇੱਥੇ ਨਾ ਇੱਕ ਕਹਾਵਤ ਆ, ਯੂ ਕੈਂਟ ਹੈਵ ਯੂਰ ਕੇਕ ਐਂਡ ਈਟ ਇਟ ਟੂ। ਵੀ ਕੇਕ ਵਾਲਾ ਮੇਰੇ ਕੋ ਮੈਂ ਹੋਵੇ ਵੀ ਮੇਰੇ ਕੋ ਤੇ ਮੈਂ ਖਾ ਵੀ ਲਵਾਂ, ਦੋਨੋਂ ਚੀਜ਼ਾਂ ਨਹੀਂ ਜਿਹੜੀਆਂ ਆ ਉਹ ਹੁੰਦੀਆਂ। ਕੁਛ ਨਾ ਕੁਛ ਇਸ ਦੇ ਵਿੱਚੋਂ ਛੱਡਣਾ ਪੈਂਦਾ ਆ। ਟੈਕਸ ਬਚਾਉਣ ਲਈ ਆਪਾਂ 1099 ਦੇ ਉੱਤੇ ਕੰਮ ਵੀ ਕਰਨਾ ਆ, ਪਰ ਜਦੋਂ ਕੰਮ ਮੰਦਾ ਹੁੰਦਾ ਤੇ ਉਦੋਂ ਆਪਾਂ ਅਨਇੰਪਲੋਇਮੈਂਟ ਵੀ ਲੈਣੀ ਆ, ਜਦ ਕਿ ਆਪਾਂ ਉਹ ਜਿਹੜੀ ਚੀਜ਼ ਕਦੀ ਕਟਾਈ ਨਹੀਂ। ਸੋ ਇਹ ਬਹੁਤ ਸਾਰੀਆਂ ਚੀਜ਼ਾਂ ਨਾ ਬੜੀਆਂ ਗੁੰਝਲਦਾਰ ਬਣ ਜਾਂਦੀਆਂ। ਪਰ ਇਹ ਆ ਵੀ ਜਦੋਂ ਜਿਹੜੇ ਆਡਿਟ ਵਗੈਰਾ ਜਾਂ ਅੜਿੱਕੇ ਚੜ੍ਹਦੇ ਆ ਤੇ ਫਿਰ ਉਹ ਸਾਰੇ ਕੰਮ ਸਾਹਮਣੇ ਆ ਜਾਂਦੇ ਆ। ਹੁਣ ਇਹਦੇ ਵਿੱਚ ਹੋਣਾ ਪ੍ਰਵੀਨ ਇਹ ਆ ਵੀ ਜਿਹੜੀਆਂ ਕੰਪਨੀਆਂ ਇੱਦਾਂ ਜਿਹੜੀਆਂ ਉਹ ਚੱਲ ਰਹੀਆਂ ਸੀਗੀਆਂ, ਜਿਹੜਾ ਓਨਰ ਓਪਰੇਟਰ ਇਕੱਲੇ ਇੱਕੋ ਦੇ ਅਧੀਨ ਜਿਹੜੇ ਖਾਸ ਕਰਕੇ ਜਿਹੜੇ ਉਹ ਚੱਲ ਰਹੇ ਸੀ, ਜੇ ਉਹਨਾਂ ਦਾ ਰੱਬ ਨਾ ਕਰੇ ਉਹਨਾਂ ਦੇ ਆਡਿਟ ਆਉਂਦੇ ਆ ਤੇ ਉਹਨਾਂ ਨੇ ਪੁਰਾਣੇ ਹਿਸਾਬ ਦੇ ਨਾਲ ਜਾਣਾ ਹੈ। ਹੁਣ ਕਿਉਂਕਿ 2019 ਤੋਂ ਬਣਿਆ ਕਾਨੂੰਨ ਆ, ਇਹਨਾਂ ਨੇ ਇਹ ਨਹੀਂ ਆ ਵੀ ਹੁਣ ਲਾਗੂ ਹੋਇਆ, ਕਿਉਂਕਿ ਕਾਨੂੰਨ ਉਦੋਂ ਦਾ ਆ। ਸੋ ਇਹ ਬੈਕ ਡੇਟ ਦੇ ਵਿੱਚ ਜਾ ਕੇ ਉਹਦੇ ਵਿੱਚ ਕਿਸੇ ਦੀ ਪੇਤ ਨਹੀਂ ਰਹਿ ਗਈ, ਕਿਸੇ ਦਾ ਔਤ ਨਹੀਂ ਰਹਿ ਗਿਆ। ਕੰਪਨੀਆਂ ਦੇ ਲਈ ਇਹ ਇੱਕ ਜ਼ਰੂਰ ਚਿੰਤਾ ਨਾਲ ਦੇ ਨਾਲ ਉਹ ਹੁਣ ਬਣਨੀ ਹੈਗੀ ਆ। ਸੋ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ। ਪਰ ਇਹ ਜਿਹੜੇ ਟਰੱਕਰਸ ਆ ਇਸ ਟਾਈਮ AB5 ਦੇ ਉਲਟ ਨੇ ਕਹਿੰਦੇ ਵੀ ਨਹੀਂ, ਇਹ ਤੁਸੀਂ ਸਾਡੇ ਨਾਲ ਧੱਕਾ ਜਿਹੜਾ ਉਹ ਕਰ ਰਹੇ ਆ। ਆਪਾਂ ਨੂੰ ਜਿਹੜਾ ਉਹ ਦੋਨੋਂ ਤਰਫੋਂ ਜਿਹੜੀ ਉਹ ਚੀਜ਼ ਉਹ ਆਪਾਂ ਦੱਸੀ ਆ ਵੀ ਉਹ ਇਹ ਕਹਿ ਰਹੇ ਸੀਗੇ ਵੀ ਅਸੀਂ ਆਹ ਚੀਜ਼ ਕਰਕੇ ਕਾਨੂੰਨ ਬਣਾ ਰਹੇ ਆ, ਪਰ ਟਰੱਕਰਸ ਕਹਿ ਰਹੇ ਆ ਵੀ ਨਹੀਂ, ਅਸੀਂ ਐਕਸਪਲੋਇਟੇਸ਼ਨ ਦੀ ਇਹਦੇ ਵਿੱਚ ਸਾਡੀ ਕੋਈ ਗੱਲ ਨਹੀਂ ਆ, ਸਾਨੂੰ ਆਜ਼ਾਦੀ ਚਾਹੀਦੀ ਆ, ਅਸੀਂ ਜਿਹਦੇ ਨਾਲ ਵੀ ਕੰਮ ਕਰਨਾ ਚਾਹੁੰਦੇ ਆ ਉਹ ਸਾਨੂੰ ਜਿਹੜੀ ਆਜ਼ਾਦੀ ਖੁੱਲ੍ਹ ਆ ਉਹ ਹੋਣੀ ਚਾਹੀਦੀ ਆ। ਸੋ ਬਾਟਮ ਲਾਈਨ ਉਹਨਾਂ ਨੇ ਇਸ ਦੇ ਵਿੱਚ ਇਹ ਰੱਖੀ ਹੈ, ਜਿਹੜਾ ABC ਪ੍ਰੋਂਗ ਹੈਗਾ ਆ ਪ੍ਰਵੀਨ, ਉਸ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਆ ਇਸ ਦੇ ਅੰਡਰ ਫਿਰ ਨਹੀਂ ਆਉਂਦੇ ਤੇ ਉਹ ਐਜ਼ ਏ ਇੰਪਲੋਈ ਫਿਰ ਬਣ ਜਾਂਦੇ ਆ, ਰੀਕਲਾਸੀਫਾਈ ਹੋ ਜਾਂਦੇ ਆ ਓਨਰ ਓਪਰੇਟਰ ਦੀ ਥਾਂ ਦੇ ਉੱਤੇ, ਆਜ਼ਾਦ ਕੰਮ ਕਰਨ ਵਾਲਿਆਂ ਦੀ ਥਾਂ ਤੇ। ਉਹ ਕਹਿੰਦੇ ਵੀ ਨਹੀਂ, ਤੁਸੀਂ ਇਸ ਕੰਪਨੀ ਦੇ ਅਧੀਨ ਕਿਉਂਕਿ ਕੰਮ ਕਰ ਰਹੇ ਆ, ਇਸ ਲਈ ਤੁਸੀਂ ਉਸ ਦੇ ਇੰਪਲੋਈ ਆ, ਇੰਡੀਪੈਂਡੈਂਟ ਕੰਟਰੈਕਟਰ ਨਹੀਂ। ਸੋ ਇਹ ਹੁਣ ਵੱਡੀ ਜਿਹੜੀ ਇਹ ਪ੍ਰੋਬਲਮ ਆ। ਬਿਜ਼ਨਸ ਇਸ ਦੇ ਵਿੱਚ ਕਲੀਨ ਅਪ ਹੋਊਗਾ, ਬਿਜ਼ਨਸ ਮਾਡਲ ਜਿਹੜੇ ਉਹ ਚੇਂਜ ਹੋਣਗੇ, ਉਹ ਦੇਖਣ ਵਾਲੀ ਗੱਲ ਆ। ਜਿੱਦਾਂ ਸਨੀ ਪਹਿਲਾਂ ਵੀ ਕਹਿ ਕੇ ਗਿਆ, ਕਹਿੰਦਾ ਮੈਂ ਵੀ ਸਿੰਗਲ ਓਨਰ ਓਪਰੇਟਰ ਆ, ਪਰ ਕਿਉਂਕਿ ਮੇਰਾ ਬਿਜ਼ਨਸ ਮਾਡਲ ਇੱਦਾਂ ਦਾ, ਮੈਂ ਪਹਿਲਾਂ ਹੀ ਇਸ ਤੋਂ ਐਗਜ਼ੈਂਪਟ ਹੈਗਾ ਆ। ਸੋ ਮਤਲਬ ਚਾਂਸ ਹੈਗਾ ਆ, ਮੌਕਾ ਹੈਗਾ ਆ, ਜਿਹੜੇ ਇੰਡੀਪੈਂਡੈਂਟ ਓਨਰ ਓਪਰੇਟਰਸ ਵੀ ਹੈਗੇ ਆ, ਸਿੰਗਲ ਓਨਰ ਓਪਰੇਟਰ ਵੀ ਆ, ਉਹ AB5 ਦੇ ਅੰਡਰ ਨਾ ਆਉਣ। ਇਸ ਦੇ ਲਈ ਕਿਤੇ ਨਾ ਕਿਤੇ ਉਹ ਜਿਹੜਾ ਇਸ ਦੇ ਵਿੱਚ ਜਿਹੜੀ ਐਗਜ਼ੈਂਪਸ਼ਨ ਆ ਉਸ ਦਾ ਫਾਇਦਾ ਤੁਸੀਂ ਲੈ ਵੀ ਸਕਦੇ ਆ। ਪਰ ਹੁਣ ਦੇਖੋ ਵੀ ਉਹ ਕਰਨਾ ਚਾਹੁੰਦੇ ਆ, ਉਹ ਕਰਨਗੇ ਇੱਦਾਂ ਜਾਂ ਨਹੀਂ। ਸੈਕਰਾਮੈਂਟੋ ਵਾਲੇ ਸੁਣਦੇ ਆ ਕਿ ਨਹੀਂ, ਇਹ ਦੇਖਣੇ। ਜਦੋਂ ਮੈਂ ਕਹਿੰਦਾ ਨਾ ਸੈਕਰਾਮੈਂਟੋ ਵਾਲੇ ਸੁਣਦੇ ਆ, ਉਹ ਕੈਪੀਟਲ ਦੀ ਗੱਲ ਕਰਦਾ, ਸਿਆਸਤਦਾਨਾਂ ਦੀ ਆਪਾਂ ਗੱਲ ਕਰਦੇ ਆ। ਇਹ ਨਹੀਂ ਵੀ ਸੈਕਰਾਮੈਂਟੋ 'ਚ ਰਹਿ ਰਹੇ ਲੋਕ, ਸੈਕਰਾਮੈਂਟੋ 'ਚ ਬੈਠੇ ਕੈਪੀਟਲ 'ਚ ਬੈਠੇ ਜਿਹੜੇ ਕੈਲੀਫੋਰਨੀਆ ਦੀ ਕੈਪੀਟਲ 'ਚ ਬੈਠੇ ਸਿਆਸਤਦਾਨ ਆ, ਵੀ ਉਹ ਗੱਲ ਸੁਣਦੇ ਆ ਜਾਂ ਨਹੀਂ ਸੁਣਦੇ, ਜਾਂ ਫਿਰ ਤੁਸੀਂ ਉਹਨਾਂ ਨੂੰ ਇਸ ਵਾਰ ਮਿਡ ਟਰਮਾਂ ਦੇ ਵਿੱਚ ਸੁਣਾਓ ਗੱਲਾਂ ਚੱਜ ਦੇ ਨਾਲ, ਤਾਂ ਜੋ ਉਹਨਾਂ ਨੂੰ ਵੀ ਪਤਾ ਲੱਗੇ ਵੀ ਭਾਈ ਸਾਨੂੰ ਵੀ ਇਹਨਾਂ ਦੀ ਸੁਣਨੀ ਚਾਹੀਦੀ ਆ। ਜੀ, ਮੈਂ ਤਾਂ ਸੋਚ ਰਿਹਾ ਸੀ ਕਿ ਤੁਸੀਂ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਕਹਿ ਰਹੇ ਹੋ, ਪਰ ਖੈਰ ਉਹ ਕਲੀਅਰ ਹੀ ਸੀ ਪਹਿਲਾਂ ਕਿ ਕੈਪੀਟਲ ਦਾ ਮਤਲਬ ਰਾਜਧਾਨੀ ਤੇ ਰਾਜਧਾਨੀ ਦਾ ਮਤਲਬ ਪਾਲਿਸੀਜ਼, ਜਿੱਥੋਂ ਪਾਲਿਸੀਆਂ ਬਣਦੀਆਂ ਨੇ ਲੋਕਾਂ ਵਾਸਤੇ, ਤੇ ਇਹ ਦਾਅਵਾ ਕੀਤਾ ਜਾਂਦਾ ਕਿ ਲੋਕਾਂ ਵਾਸਤੇ ਬਣਦੀਆਂ ਨੇ।
ਖੈਰ ਬਿਲਕੁਲ ਕਈ ਇਸ਼ੂਜ਼ ਦੇ ਨਵੇਂ ਪਹਿਲੂਆਂ ਤੇ ਚਰਚਾ ਹੋਈ ਆਪਣੀ, ਔਰ ਸਨੀ ਜੀ ਤੇ ਅਮਰਜੀਤ ਜੀ ਨੇ ਆਪੋ ਆਪਣੇ ਤਰੀਕੇ ਨਾਲ ਦੱਸਿਆ ਕਿ ਕਿਵੇਂ ਕਿਹੜੀਆਂ ਚੀਜ਼ਾਂ ਤੇ ਕਿਹੜੇ ਜਾਂ ਉਹ ਕਿਹੜੇ ਪੁਆਇੰਟਸ ਨੇ ਜਿੱਥੇ ਜਾ ਕੇ ਇਹ ਜੇ ਸਾਰੇ ਬਿਲਡਿੰਗਾਂ ਜੋ ਗੱਲਾਂ ਨੇ ਜਾਂ ਇਹਦੇ ਪੱਖ ਨੇ ਜਾਂ ਵਿਰੋਧ ਨੇ, ਕਈ ਪੱਖ ਵੀ ਇੱਕ ਦੂਜੇ ਨਾਲ ਕੰਟਰਾਡਿਕਟ ਹੋ ਜਾਂਦੇ ਨੇ ਤੇ ਕਈ ਵਿਰੋਧਾਂ ਦੇ ਵਿੱਚ ਵੀ ਵਿਰੋਧਾਭਾਸ ਹੈਗਾ ਹੈ। ਪਰ ਮੇਨ ਗੱਲ ਇਹੀ ਹੈ ਕਿ ਲਾਅ ਹਮੇਸ਼ਾ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਨਵਾਂ ਕਾਨੂੰਨ ਬਣਦਾ ਉਹ ਲੋਕਾਂ ਵਾਸਤੇ ਹੈ, ਪਰ ਲੋਕ ਉਹਨੂੰ ਕਿਵੇਂ ਲੈਂਦੇ ਆ, ਇਹ ਇੱਕ ਵੱਡੀ ਗੱਲ ਆ। ਹੁਣ ਇੱਥੇ ਬੇਸ਼ੱਕ ਇੱਕ ਪਾਸੇ ਬਚਾਉਣ ਦੀ ਗੱਲ ਹੋ ਰਹੀ ਹੈ ਕਿ ਤੁਹਾਡੀ ਐਕਸਪਲੋਇਟੇਸ਼ਨ ਬਚਾਵਾਂਗੇ, ਤੁਹਾਨੂੰ ਇੰਪਲੋਏ ਵਾਲੇ ਵੇਜਸ ਮਿਲਣਗੇ, ਤੁਹਾਨੂੰ ਪਹਿਲਾਂ ਲੁੱਟ ਹੋਈ ਹੈ ਤੁਹਾਡੀ, ਤੁਸੀਂ ਵੀ ਇੱਕ ਰਿਪੋਰਟ ਦਾ ਜ਼ਿਕਰ ਕੀਤਾ ਕਿ ਇਸ ਰਿਪੋਰਟ ਨੇ ਦਾਅਵਾ ਕੀਤਾ ਹੈ ਬੜੇ ਲੰਬੇ ਸਮੇਂ ਦੀ ਸਟੱਡੀ ਤੋਂ ਬਾਅਦ, ਸ਼ਾਇਦ 1 ਸਾਲ ਦੀ ਸਟੱਡੀ ਦੇ ਜੀ ਵਿੱਚ ਇਸ ਗੱਲ ਦਾ ਦਾਅਵਾ ਕੀਤਾ ਗਿਆ। ਅ, ਖੈਰ ਇਹਦੇ ਵਿੱਚ ਇੱਕ ਗੱਲ ਤਾਂ ਸਾਫ਼ ਹੈ ਕਿ ਪਹਿਲਾਂ ਅਸੀਂ ਇਹਨਾਂ ਚੀਜ਼ਾਂ ਤੇ ਸਟੱਡੀ ਨਹੀਂ ਕੀਤੀ, ਸ਼ਾਇਦ ਪਹਿਲਾਂ ਟਰੱਕਿੰਗ ਇੰਡਸਟਰੀ ਦੇ ਵਿੱਚ ਇਹਦੇ ਬਾਰੇ ਪਹਿਲਾਂ ਨਹੀਂ ਪਤਾ ਲਾ ਸਕਿਆ, ਬਾਵਜੂਦ ਇਹਦੇ ਸਾਧਨ ਵੀ ਨੇ। ਪੰਜਾਬੀ ਰੇਡੀਓ ਯੂਐਸਏ ਦੇ ਤੇ ਚਰਚਾ ਹੁੰਦੀ ਰਹਿੰਦੀ ਹੈ, ਵੀਰਵਾਰ ਨੂੰ ਸ਼ੋਅ ਹੁੰਦਾ, ਹੁਣ ਤਾਂ ਬੁੱਧਵਾਰ ਨੂੰ ਵੀ ਟਰੱਕਿੰਗ ਤੇ ਸ਼ੋਅ ਕਰਦੇ ਹਾਂ ਆਪਾਂ। ਪਰ ਅਸਲ ਦੇ ਵਿੱਚ ਇੱਥੇ ਹੀ ਇਹਨੂੰ ਵਾਈਂਡ ਅਪ ਨਹੀਂ ਕੀਤਾ ਜਾ ਸਕਦਾ, ਇਹਦੀ ਚਰਚਾ ਨੂੰ। ਇਹਦੇ ਕੀ ਹੋਰ ਵੀ ਪੱਖ ਨੇ ਜਿਹੜੇ ਰਹਿ ਗਏ ਨੇ, ਖਾਸ ਕਰਕੇ ਕਿ ਕੀ ਜੇ ਹੁਣ ਸਾਰੀ ਟਰੱਕਿੰਗ ਇੰਡਸਟਰੀ ਸੋਚਦੀ ਹੈ ਜਾਂ ਬਹੁਤ ਵੱਡਾ ਹਿੱਸਾ ਸੋਚਦਾ ਹੈ ਕਿ ਸਾਡੇ ਵਿਰੋਧ ਦੇ ਵਿੱਚ ਆ, ਤਾਂ ਕੀ ਇਹਨੂੰ ਰੋਕਿਆ ਜਾ ਸਕਦਾ ਹੈ? ਜੇਕਰ ਨਹੀਂ ਰੁਕਦਾ ਤਾਂ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਸਟੇਟ ਆ ਜਾਂ ਕੈਲੀਫੋਰਨੀਆ ਦਾ ਲਾਅ ਮੇਕਰਸ ਨੇ ਇਹ ਕਨਵਿੰਸ ਕਰਾ ਸਕਣਗੇ ਕਿ ਯਾਰ ਇਹ ਗੱਲ ਤੁਹਾਡੇ ਫਾਇਦੇ ਦੀ ਆ? ਜੇ ਫਾਇਦੇ ਦੀ ਤਾਂ ਜਿਹੜਾ ਉੱਥੋਂ ਦਾ ਵਰਕਿੰਗ ਸਿਸਟਮ ਆ, ਜੇ ਪੋਰਟ ਤੇ ਕੰਮ ਹੁੰਦਾ ਜਾਂ ਕੰਪਨੀਆਂ ਦੇ ਅਧੀਨ ਕੰਮ ਮੁਲਾਜ਼ਮ ਵਾਂਗੂ ਕਰਨਾ ਪੈਂਦਾ, ਤਾਂ ਫਿਰ ਬਹੁਤ ਸਾਰੇ ਜਿਹੜਾ ਬਿਜ਼ਨਸ ਮਾਡਲ ਇੱਕ ਤਕਰੀਬਨ ਚੇਂਜ ਹੁੰਦਾ, ਤਾਂ ਉਹਦੇ ਵਿੱਚ ਵੀ ਬਹੁਤ ਸਾਰੀਆਂ ਤਬਦੀਲੀਆਂ ਆਉਣਗੀਆਂ। ਨਵੇਂ ਤਰ੍ਹਾਂ ਤੋਂ ਕਈ ਕੰਮ ਕਰਨੇ ਪੈਣਗੇ। ਕਈ ਹੁਣ ਜਿਹੜੇ ਓਨਰ ਆਪਰੇਟਰ ਆ, ਉਹ ਕਹਿੰਦੇ ਕਿ ਸਾਨੂੰ ਇੱਥੇ ਪੋਰਟ ਤੇ ਖੜਾ ਕਰਨ ਦੀ ਸ਼ਾਇਦ ਕੋਈ ਫੀਸ ਲੱਗਦੀ ਹੈ ਉਹਨਾਂ ਦੀ। ਹੂੰ ਹੂੰ ਈਵਨ ਈਐਲਡੀ ਦਾ ਵੀ ਉਹਨਾਂ ਨੇ ਹਵਾਲਾ ਦਿੱਤਾ ਹੈ ਕਿ ਜੇਕਰ ਅਸੀਂ ਪੋਰਟ ਤੇ ਆਉਣੇ ਆ, ਸਾਡੀ ਇੰਨੀ ਈਐਲਡੀ ਯੂਜ਼ ਹੋ ਜਾਂਦੀ ਹੈ, ਫਿਰ ਇੰਨਾ ਸਾਨੂੰ ਘਾਟਾ ਪੈਂਦਾ ਗਾਂਹ ਜਾ ਕੇ। ਹੂੰ ਹੂੰ ਤਾਂ ਹੂੰ ਹੂੰ ਉਹਨਾਂ ਐਂਗਲ ਤੋਂ ਵੀ, ਉਹਨਾਂ ਪਹਿਲੂਆਂ ਤੋਂ ਵੀ ਸਾਨੂੰ ਜਿਹੜੀ ਇਹ ਚਰਚਾ ਦੇ ਵਿੱਚ ਉਹ ਚੀਜ਼ਾਂ ਵੀ ਐਡ ਕਰਨੀਆਂ ਪੈਣਗੀਆਂ। ਜੀ। ਜੀ, ਜੀ, ਬਿਲਕੁਲ। ਸੋ ਇਹ ਚਰਚਾ ਨੂੰ ਆਪਾਂ ਜਿਹੜਾ ਉਹ ਜਾਰੀ ਰੱਖਾਂਗੇ ਅਗਲੀ ਵਾਰ ਵੀ, ਅਗਲੀ ਬੁੱਧਵਾਰ ਨੂੰ ਵੀ ਆਪਾਂ ਗੱਲਬਾਤ ਟਰੱਕਿੰਗ ਦੇ ਉੱਤੇ ਰੱਖਾਂਗੇ। ਕੱਲ੍ਹ ਨੂੰ ਵੀਰਵਾਰ ਨੂੰ ਵੀ ਸਵੇਰੇ ਜਿਹੜੇ ਟਰੱਕਿੰਗ ਦਾ ਪ੍ਰੋਗਰਾਮ ਆ ਉਹ 9 ਤੋਂ 10 ਵਜੇ ਦੇ ਵਿੱਚ ਕੈਲੀਫੋਰਨੀਆ ਟਾਈਮ ਮੁਤਾਬਕ ਆਵੇਗਾ, ਅਤੇ ਤੁਸੀਂ ਉਦੋਂ ਵੀ ਆਪਣੇ ਵਿਚਾਰ ਅਤੇ ਆਪਣੀਆਂ ਸਵਾਲ ਜਵਾਬ ਆ ਜਿਹੜੇ ਉਹ ਕਰ ਸਕੋਗੇ। ਹੁਣ ਜਿਹੜੇ ਉਹ ਜੀ ਆਪਾਂ ਇਜਾਜ਼ਤ ਲੈਂਦੇ ਹਾਂ ਫਿਰ ਪ੍ਰਵੀਨ, ਪ੍ਰੋਗਰਾਮ ਨੂੰ ਜੀ, ਜੀ, ਇੱਥੇ ਬਿਲਕੁਲ। ਜਿਹੜਾ ਜੀ ਉਹ ਸਮੇਟਦੇ ਹਾਂ, ਅਤੇ ਨਾਲ ਹੀ ਦੱਸਦੇ ਜਾਈਏ ਇਸ ਜਿਹੜੀ ਕਵਰੇਜ ਕੀਤੀ ਗਈ ਸੀ ਪੋਰਟ ਆਫ ਓਕਲੈਂਡ ਦੇ ਉੱਤੇ, ਉਹ ਉਸਦਾ YouTube ਤੇ Facebook ਹੁਣ ਤੋਂ ਕੁਛ ਚਿਰ ਬਾਅਦ ਤੁਸੀਂ ਆਪਣੇ ਜਿਹੜੇ ਪੰਜਾਬੀ ਰੇਡੀਓ ਯੂਐਸਏ ਦੇ Facebook ਤੇ YouTube ਚੈਨਲ ਦੇ ਉੱਤੇ ਜਿਹੜੇ ਦੇਖ ਸਕੋਗੇ। Facebook ਦੇ ਉੱਤੇ ਤਾਂ ਲਾਈਵ ਕਵਰੇਜ ਵੀ ਜਿਹੜੀ ਉਸ ਟਾਈਮ ਦੇ ਉੱਤੋਂ ਕੀਤੀ ਗਈ ਸੀ। ਬਾਕੀ ਜਿਹੜੀਆਂ ਹੋਰ ਗੱਲਾਂ ਬਾਤਾਂ ਉੱਥੇ ਹੋਈਆਂ ਉਹ ਸਾਰੀਆਂ ਤੁਹਾਨੂੰ ਇਹਨਾਂ ਵੀਡੀਓਜ਼ ਦੇ ਵਿੱਚ ਜਿਹੜੀਆਂ ਦੇਖਣ ਨੂੰ ਮਿਲਣਗੀਆਂ। ਤੇ ਹਾਂਜੀ, ਬਿਲਕੁਲ। ਤੇ ਜਾਂਦੇ-ਜਾਂਦੇ ਅਸੀਂ ਇਹ ਵੀ ਦੱਸ ਦਈਏ ਵੀ ਪੰਜਾਬੀ ਰੇਡੀਓ ਯੂਐਸਏ ਦਾ ਜਿਹੜਾ ਪਲੇਟਫਾਰਮ ਹੈ, ਇਹ ਤੁਹਾਡੇ ਵਾਸਤੇ ਹੈ। ਕਿਸੇ ਵੀ ਇਸ਼ੂ ਨੂੰ, ਕਿਸੇ ਵੀ ਮਸਲੇ ਤੋਂ ਅਸੀਂ ਕਵਰ ਕਰਨ ਤੋਂ ਕਦੇ ਪਿੱਛੇ ਨਹੀਂ ਹਟਦੇ, ਪਰ ਅਸੀਂ ਤੁਹਾਡੇ ਤੋਂ ਵੀ ਐਕਸਪੈਕਟ ਕਰਦੇ ਹਾਂ, ਤੁਹਾਡੇ ਤੋਂ ਵੀ ਉਮੀਦ ਰੱਖਦੇ ਹਾਂ ਕਿ ਤੁਸੀਂ ਲਾਈਵ ਸ਼ੋਜ਼ ਦੇ ਵਿੱਚ ਆ ਕੇ ਆਪਣੀ ਗੱਲਬਾਤ ਜ਼ਰੂਰ ਰੱਖੋ। ਉੱਥੇ ਜਾ ਕੇ ਔਨ ਕੈਮਰਾ ਤਾਂ ਵੀਰ ਘੱਟ ਗੱਲ ਕਰਦੇ, ਆਫ ਕੈਮਰਾ ਜ਼ਿਆਦਾ ਗੱਲਾਂ ਕਰਦੇ ਆ, ਪਰ ਤੁਹਾਡੀ ਆਵਾਜ਼ ਤਾਂ ਹੀ ਗਾਂਹ ਜਾਣੀ ਹੈ ਜੇ ਤੁਸੀਂ ਔਨ ਕੈਮਰਾ ਗੱਲਾਂ ਕਰੋਗੇ। ਜੇ ਸਾਡੇ ਨਾਲ ਇੱਥੇ ਆ ਕੇ ਲਾਈਵ ਦੇ ਵਿੱਚ ਜੁੜੋਗੇ, ਸਾਨੂੰ ਇਹਨਾਂ ਚੀਜ਼ਾਂ ਬਾਰੇ ਹੋਰ ਪਤਾ ਲੱਗੂ, ਕਿਉਂਕਿ ਅਸੀਂ ਚੀਜ਼ਾਂ ਨੂੰ ਸਟੱਡੀ ਕਰਦੇ ਹਾਂ ਵੈਬਸਾਈਟਸ ਤੋਂ ਜਾਂ ਹੋਰ ਤੁਹਾਡੇ ਨਾਲ ਗੱਲਬਾਤ ਕਰਕੇ। ਪਰ ਕਿੱਥੇ-ਕਿੱਥੇ ਪ੍ਰੋਟੈਸਟ ਹੋਏ, ਅੱਜ ਮੈਨੂੰ ਪੂਰੀ ਉਮੀਦ ਸੀਗੀ ਕਿ ਸ਼ਾਇਦ ਕੋਈ ਕਾਲਰ ਆਏਗਾ, ਉਹ ਦੱਸੇਗਾ ਕਿ ਫਲਾਂ-ਫਲਾਂ ਜਗ੍ਹਾ ਪ੍ਰੋਟੈਸਟ ਹੋ ਰਹੇ ਨੇ, ਫਲਾਂ-ਫਲਾਂ ਜਗ੍ਹਾ ਅਥਾਰਟੀਜ਼ ਨੂੰ ਅਸੀਂ ਮਿਲੇ ਹਾਂ, ਜਿਵੇਂ ਇੱਥੇ ਮੇਅਰ ਦੇ ਨਾਲ ਮਿਲਣ ਦੀ ਗੱਲਬਾਤ ਕੀਤੀ ਗਈ ਸੀ। ਤਾਂ ਤੁਸੀਂ ਜ਼ਰੂਰ ਜਿੰਨੇ ਵੀ ਸਰੋਤੇ ਸਾਡੇ ਸੁਣ ਰਹੇ ਨੇ ਪੰਜਾਬੀ ਰੇਡੀਓ ਯੂਐਸਏ ਤੇ, ਜਿੰਨੇ ਵੀ ਇਸ਼ੂਜ਼ ਸਾਡੇ ਭਾਈਚਾਰੇ ਦੇ, ਸਾਡੇ ਸਾਰੀਆਂ ਇੰਡਸਟਰੀ ਨਾਲ ਜੁੜੇ ਲੋਕਾਂ ਦੇ ਨੇ, ਅਸੀਂ ਹਮੇਸ਼ਾ ਉਹਦੇ ਤੇ ਚਰਚਾ ਕਰਦੇ ਰਹਿੰਦੇ ਹਾਂ। ਤੁਸੀਂ ਵੀ ਆ ਕੇ ਜ਼ਰੂਰ ਉਹਦੇ ਤੇ ਜੁੜਿਆ ਕਰੋ। ਜੀ। ਜੀ, ਤੇ ਹੁਣ ਲੈਂਦੇ ਹਾਂ ਜੀ ਇਜਾਜ਼ਤ ਮੇਰੇ ਰਾਜਕਰਮੀਤ ਸਿੰਘ ਵੱਲੋਂ, ਤੇ ਮੇਰੇ ਪ੍ਰਵੀਨ ਸ਼ਰਮਾ। ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ ਯੂਐਸ ਯੂਐਸਏ।